ਨੱਕ ਦੰਦੀਆਂ ਵੱਢਣਾ ਕੀ ਹੁੰਦਾ? ਹਾਂਜੀ, ਨੱਕ ਦੰਦੀਆਂ ਵੱਢਣਾ ਦਾ ਮਤਲਬ ਇਹ ਵੇ ਪਈ ਨੱਕ ਦੇ ਉੱਤੇ ਕਿਸੇ ਨੂੰ ਦੰਦੀ ਵੱਢੋ ਨਾ ਤੇ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ। ਖੋਤਾ, ਊਂਠ ਤੇ ਬੱਕਰੀ ਹਾਂ, ਤੇ ਚੌਥਾ ਗਾੜੀ ਬਾਣ, ਹਾਂਜੀ। ਇਹ ਕਦੇ ਵੀ ਨਹੀਂ ਮੰਗਦੇ ਭਾਵੇਂ ਉੱਜੜ ਜਾਏ ਜਹਾਨ। ਖੋਤਾ ਵੀ ਔੜ 'ਚ ਬੜਾ ਖੁਸ਼ ਰਹਿੰਦਾ ਹੈ। ਜੀ। ਇੱਕ ਤੇ ਇਹ ਵੇ ਵੀ ਜਦੋਂ ਇਹ ਮੀਂਹ ਪੈਂਦਾ ਨਾ, ਇਹਦੇ ਪੈਰ ਜਿਹੜੇ ਨੇ ਨਾ ਹੁੰਦੇ ਨੇ ਥੱਲਿਓਂ ਬਿਲਕੁਲ ਸਿੱਧੇ ਸਪਾਟ ਜਿਹੇ, ਹਾਂ, ਉਹਦੇ ਤਿਲਕ ਕੇ ਲੱਤ ਟੁੱਟਣ ਦਾ ਬੜਾ ਡਰ ਹੁੰਦਾ ਹੈ। ਅੱਛਾ। ਔਰ ਅਗਰ ਲੱਤ ਟੁੱਟ ਜੇ ਤੇ ਇਹਦੀ ਹਾਈਮੈ ਠੀਕ ਨਹੀਂ ਹੁੰਦੀ। ਗੰਢਿਆਂ ਵਿੱਚ ਗੰਢੇਲਾਂ ਹੁੰਦੀਆਂ ਹਾਂਜੀ। ਤੇ ਕਣਕਾਂ ਵਿੱਚ ਪਗਾਠ। ਗੰਢਿਆਂ ਦੇ ਵਿੱਚ ਗੰਢੇਲ ਜਿਹੜੀ ਇਹਨਾਂ ਦੀ, ਉਹ ਤੁਸੀਂ ਵੇਖਿਆ ਹੋਣਾ ਕਿ ਗੰਢੇ ਬੀਜੇ ਨਾ ਜੀ, ਜੀ ਜੀ। ਉਹਨਾਂ ਦੇ ਵਿੱਚ ਕੁਝ ਜਦੋਂ ਉਹਦੀ ਭੂਖ ਤੁਹਾਨੂੰ ਨਿਕਲਦੀ ਹੈ ਨਾ, ਹਾਂਜੀ ਹਾਂਜੀ। ਤੇ ਉਹ ਗੰਢਾ ਨਹੀਂ ਹੁੰਦਾ, ਉਹਨੂੰ ਥੱਲੇ ਗੰਢਾ ਨਹੀਂ ਬਣਦਾ, ਸ਼ਕਲ ਉਹਦੀ ਉਸਰੇ ਹੀ ਹੁੰਦੀ ਹੈ। ਪੀਠੀ ਪਾਈ ਚੰਗੀ ਤੇ ਕੁੜੀ ਖੜਾਈ ਮੰਦੀ। ਪਾਈ ਪੀਠੀ ਚੰਗੀ ਕਿ ਪਾਈ ਦਾਣੇ, ਯਾਨੀ 4 ਕਿਲੋ ਦਾਣੇ ਪੀਣਾ ਏਡਾ ਔਖਾ ਕੰਮ ਨਹੀਂ ਜਿੱਡਾ ਕੁੜੀ ਨੂੰ ਖਿਡਾਉਣਾ ਔਖਾ ਕੰਮ ਹੈ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, अस्सलामु अलैकुम, सत श्री अकाल, नमस्कार ते ढेर ढेर सलामा। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਤੁਹਾਡੇ ਤਾਈਂ ਬਰ ਵਕਤ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਵੀ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਕੱਲ ਮੈਂ ਤੁਹਾਡੀ ਖਿਦਮਤ ਆਲੀਆ ਦੇ ਵਿੱਚ ਇਹ ਗੁਜ਼ਾਰਿਸ਼ ਕਰ ਰਿਹਾ ਸਾਂ ਕਿ ਜਿਹੜੀਆਂ ਬੇਪਾਇਆ ਮਿਹਰਬਾਨੀਆਂ ਤੇ ਇਨਾਮਾਤ अपने प्यारे नबी पाक हजरत मोहम्मद मुस्तफ़ा सल्लल्लाहु अलैहि व आलिहि व असहाबिही व अज़वाजिही व बारिक वसल्लम ते उन्हां दे उत्ते ईमान लियाउण वाले मोमिनीन मुजाहिदीन दे उत्ते अल्लाह पाक सच्चे साहिब ने माह रमज़ान दे दौरान कीते। उन्हां दे विच एक अल्लाह पाक दा बड़ा ही वड्डा इनाम ਸਾਹਿਬੋ ਫਤਿਹ ਮੱਕਾ ਸੀ। ਤੇ ਪਿਆਰਿਓ, ਫਤਿਹ ਮੱਕਾ ਦੀ ਬਿਸ਼ਾਰਤ ਨਬੀ ਪਾਕ ਸੱਚੇ ਸਾਹਿਬ ਨੂੰ ਮਦੀਨਾ ਸ਼ਰੀਫ ਦੇ ਵਿੱਚ ਹੀ ਅੱਲਾਹ ਪਾਕ ਨੇ ਦੇ ਦਿੱਤੀ ਸੀ। ਕੁਰਾਨ ਪਾਕ ਦੀ ਸੂਰਤ ਨੰਬਰ 110 ਜਿਹੜੀ ਹੈ ਮਦੀਨਾ ਸ਼ਰੀਫ ਦੇ ਵਿੱਚ ਨਾਜ਼ਲ ਹੋਈ। ਇਜ਼ਾ ਜਾ ਨਸਰੁल्लाह ਵਲ ਫਤਹ, ਇਸ ਸੂਰਤ ਪਾਕ ਦੇ ਵਿੱਚ ਨਬੀ ਪਾਕ ਨੂੰ ਦੱਸ ਦਿੱਤਾ ਗਿਆ ਸੀ ਕਿ ਮੱਕਾ ਫਤਹ ਹੋ ਚੱਲਾ ਹੈ ਔਰ ਲੋਕ ਜੋਕ ਦਰ ਜੋਕ ਫੌਜਾਂ ਦੀ ਸ਼ਕਲ ਦੇ ਵਿੱਚ ਤੁਹਾਡੇ ਹੱਥ ਤੇ ਈਮਾਨ ਲਿਆਉਣਗੇ। ਚੁਨਾਚਾ ਆਪ ਸੱਚੇ ਸਾਹਿਬ ਇੱਕ ਅਜ਼ੀਮ ਸ਼ਾਨ ਫਤਹ ਦੇ ਨਾਲ ਮੱਕੇ ਦੇ ਵਿੱਚ ਦਾਖਲ ਹੋਏ। ਪਿਆਰਿਓ, ਮੱਕਾ ਦੇ ਕੁਫਾਰ, ਮੱਕਾ ਦੇ ਕੁਰੈਸ਼ ਤੇ ਦੀਗਰ ਕਬਾਇਲ ਦੇ ਉਹ ਲੋਕ ਜਿਹੜੇ ਸੱਚੇ ਸਾਹਿਬ ਨੂੰ ਤਕਲੀਫ ਤੇ ਇਜ਼ਾ ਤੇ ਆਜ਼ਾਰ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਸਨ ਖੁੰਝਾਉਂਦੇ,
ਜਿਨ੍ਹਾਂ ਆਪ ਸੱਚੇ ਸਾਹਿਬ ਦਾ ਜੀਣਾ ਔਖਾ ਕਰ ਛੱਡਿਆ ਹੋਇਆ ਸੀ ਮੱਕਾ ਸ਼ਰੀਫ ਦੇ ਵਿੱਚ, ਜਿਨ੍ਹਾਂ ਤੋਂ ਅੱਕ ਕੇ ਆਪ ਹਿਜਰਤ ਕਰ ਗਏ ਮਦੀਨੇ ਪਾਕ ਵੱਲ। ਆਪ ਸੱਚੇ ਸਾਹਿਬ ਦੀ ਰਹਿਮਦਿਲੀ ਵੇਖੋ ਕਿ ਆਪ ਨੇ ਉਹਨਾਂ ਸਾਰਿਆਂ ਨੂੰ ਮਾਫੀ ਦੇ ਦਿੱਤੀ, ਆਮ ਮਾਫੀ ਦਾ ਐਲਾਨ ਕਰ ਦਿੱਤਾ। ਪਿਆਰਿਓ, ਕੁਝ ਦੁਸ਼ਮਣਾਂ ਨੇ ਇਸਲਾਮ ਅਜਿਹੇ ਸਨ ਜਿਨ੍ਹਾਂ ਬਾਰੇ ਆਪ ਸੱਚੇ ਸਾਹਿਬ ਨੇ ਹੁਕਮ ਫਰਮਾਇਆ ਕਿ ਉਹ ਭਾਵੇਂ ਖਾਨਾ ਕਾਬਾ ਦੇ ਮੁਤਬਰਕ ਗੁਲਾਫ ਦੇ ਅੰਦਰ ਵੀ ਜਾ ਕੇ ਲੁਕ ਜਾਣ ਤੇ ਫੇਰ ਵੀ ਉੱਥੋਂ ਵੀ ਕੱਢ ਕੇ ਤੇ ਉਹਨਾਂ ਨੂੰ ਕਤਲ ਕੀਤਾ ਜਾਏ। ਪਿਆਰਿਓ, ਉਹਨਾਂ ਦੇ ਵਿੱਚ ਅਕਰਮਾ ਬਿਨ ਅਬੂ ਜੇਲ ਵੀ ਸ਼ਾਮਲ ਸਨ। ਜਦੋਂ ਸਰਕਾਰ ਦਾ ਇਹ ਐਲਾਨ ਹੋਇਆ, ਉਹਨਾਂ ਦੇ ਕੰਨਾਂ ਤੱਕ ਵੀ ਭਿਣਕ ਪਈ ਤੇ ਅਕਰਮਾ ਮੱਕਾ ਛੱਡ ਕੇ ਨੱਸ ਗਏ ਯਮਨ ਵੱਲ। ਯਮਨ ਦੇ ਵੱਲ ਜਦੋਂ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਉਹ ਇੱਕ ਬੇੜੀ ਦੇ ਵਿੱਚ ਬਹਿ ਕੇ, ਕਸ਼ਤੀ ਦੇ ਵਿੱਚ ਬਹਿ ਕੇ ਇੱਕ ਇਲਾਕਾ, ਦਰਿਆ ਇੱਕ ਪਾਰ ਕਰ ਰਹੇ ਸਨ, ਇੱਕ ਇਲਾਕਾ ਲੰਘ ਰਹੇ ਸਨ ਕਿ ਬੜਾ ਸਖਤ ਦਰਿਆ ਦੇ ਵਿੱਚ ਤੂਫਾਨ ਆ ਗਿਆ। ਪਿਆਰਿਓ, ਕਸ਼ਤੀ ਡਗਮਗਾਉਣ ਲੱਗ ਪਈ। ਕਸ਼ਤੀ ਦੇ ਵਿੱਚ ਜਿੰਨੇ ਹੋਰ ਸਵਾਰ ਸਨ ਉਹਨਾਂ ਆਖਿਆ ਕਿ ਕੋਈ ਮੁਸ਼ਰਿਕ, ਕੋਈ ਬੁੱਤ ਪ੍ਰਸਤ ਬੈਠਾ ਹੈ ਕਸ਼ਤੀ ਦੇ ਵਿੱਚ, ਉਹਨੂੰ ਵਿੱਚ ਪਾਣੀ ਦੇ ਸੱਟਿਆ ਜਾਏ, ਯਾਨੀ ਕਸ਼ਤੀ ਨੂੰ ਉਹਦੇ ਵਜੂਦ ਤੋਂ ਪਾਕ ਕੀਤਾ ਜਾਏ ਤੇ ਫੇਰ ਹੀ ਅਮਾਨ ਹੋ ਸਕਦੀ ਹੈ। ਤੇ ਚੁਨਾਚਾ ਉੱਥੇ ਹੀ ਉਹਨਾਂ ਨੇ, ਅਕਰਮਾ ਬਿਨ ਅਬੂ ਜਹਿਲ ਨੇ ਉੱਥੇ ਹੀ ਆਪਣੇ ਦਿਲ ਦੇ ਵਿੱਚ ਠਾਣ ਲਈ ਤੇ ਪੈਮਾਨ ਕਰ ਲਿਆ ਆਪਣੇ ਆਪ ਦੇ ਨਾਲ ਕਿ ਐ ਅੱਲਾ ਪਾਕ, ਜੇ ਅੱਜ ਤੁਸੀਂ ਅਮਨ ਦੇ ਦਿਓ ਸਾਰੇ ਕਸ਼ਤੀ ਦੇ ਸਵਾਰਾਂ ਨੂੰ, ਤੇ ਮੈਂ ਵਾਅਦਾ ਕਰਨਾ ਕਿ ਮੈਂ ਜਾ ਕੇ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੇ ਦਸਤੇ ਹੱਕ ਪ੍ਰਸਤ ਦੇ ਉੱਤੇ ਬੈਤ ਕਰਾਂਗਾ, ਈਮਾਨ ਲੈ ਆਵਾਂਗਾ। ਬੇੜੀ ਬੰਨੇ ਲੰਘ ਗਈ ਤੇ ਹਾਮਾ ਦੇ ਸਾਹਿਲ ਦੇ ਉੱਤੇ ਰੁਲਦੇ ਫਿਰਦੇ ਸਨ। ਖੌਫ ਤੇ ਬੜਾ ਸੀ ਨਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੇਰੇ ਕਤਲ ਦਾ ਵੀ ਐਲਾਨ ਕਰ ਦਿੱਤਾ ਗਿਆ ਹੋਇਆ ਹੈ, ਬਲਕਿ ਜਿਨ੍ਹਾਂ ਦੁਸ਼ਮਣਾਂ ਨੇ ਇਸਲਾਮ ਦੇ ਕਤਲ ਦਾ ਸੱਚੇ ਸਾਹਿਬ ਫਰਮਾਇਆ ਸੀ ਉਹਦੇ ਵਿੱਚ ਸਰੇ ਫਹਿਰਿਸਤ ਅਕਰਮਾ ਸਨ। ਗੱਲ ਨੂੰ ਮੈਂ ਮੁਕਾਉਂਦਿਆਂ ਹੋਇਆਂ ਤੁਹਾਨੂੰ ਇਹ ਅਰਜ਼ ਕਰਾਂਗਾ ਤੁਹਾਡੇ ਹਜ਼ੂਰ ਕਿ ਉਹਨਾਂ ਦੀ ਬੀਵੀ ਉਮੇ ਹਕੀਮ ਕੁਝ ਦੀਗਰ ਖਵਾਤੀਨ ਦੇ ਨਾਲ ਨਬੀ ਪਾਕ ਸੱਚੇ ਸਾਹਿਬ ਦੇ ਹਜ਼ੂਰ ਪੇਸ਼ ਹੋਈਆਂ, ਇਸਲਾਮ ਕਬੂਲ ਕਰ ਲਿਆ ਤੇ ਸਾਹਿਬ ਦੇ ਹਜ਼ੂਰ ਅਰਜ਼ ਕੀਤੀ ਕਿ ਸੱਚੇ ਸਾਹਿਬ, ਮੇਰੇ ਬੰਦੇ ਨੂੰ ਵੀ ਮਾਫੀ ਦੇ ਦਿਓ। ਨਬੀ ਪਾਕ ਫਰਮਾਇਆ ਉਹਨਾਂ ਦੀ ਦਰਖਾਸਤ ਹੈ ਕਿ ਜਾਓ, ਉਹਨੂੰ ਵੀ ਮੁਆਫ ਕੀਤਾ। ਦਰਿਆਏ ਰਹਿਮਤ ਹਰ ਵੇਲੇ ਜੋਸ਼ 'ਚ ਰਹਿੰਦਾ ਸੀ, ਰਹਿਮਤੁਲ ਲਿਲ ਆਲਮੀਨ ਬਣਾ ਕੇ ਅੱਲਾਹ ਪਾਕ ਨੇ ਜੋ ਭੇਜਿਆ ਹੋਇਆ ਸੀ। ਲੇਕਿਨ ਉਮੇ ਹਕੀਮ ਨੇ ਕਿਹਾ ਕਿ ਜਨਾਬ ਮਾਫੀ ਵੀ ਦਿਓ ਤੇ ਅਮਾਨ ਵੀ ਦਿਓ। ਉਹਨਾਂ ਆਖਿਆ ਅਮਾਨ ਵੀ ਦਿੱਤੀ। ਲੋ ਪਿਆਰਿਓ, ਹੁਣ ਲੱਭਦੀਆਂ ਆਪਣੇ ਸ਼ੌਹਰ ਨੂੰ ਮਗਰ ਟੁਰ ਪਈਆਂ, ਆਪਣੇ ਹਾਮਦ ਨੂੰ ਲੱਭਣ ਟੁਰ ਪਈਆਂ ਉਮੇ ਹਕੀਮ, ਤੇ ਲੱਭਦੀਆਂ ਉੱਥੇ ਜਾ ਵੇਖਿਆ ਕਿ ਉੱਥੇ ਤਿਹਾਮਾ ਇੱਕ ਇਲਾਕਾ ਸੀ, ਉੱਥੇ ਦਰਿਆ ਦੇ ਸਾਹਿਲ ਤੇ ਖੱਜਲ ਖੁਆਰ ਹੁੰਦੇ ਸਨ ਪਏ ਅਕਰਮਾ। ਉਹ ਪਹਿਲੇ ਤੇ ਡਰਦੇ ਆਉਣ ਹੀ ਨਾ, ਉਹ ਆਪਣੀ ਬੀਵੀ ਦੀ ਗੱਲ ਤੇ ਯਕੀਨ ਹੀ ਨਾ ਕਰਨ। ਲੇਕਿਨ ਜਦੋਂ ਉਹਨਾਂ ਯਕੀਨ ਦਵਾਇਆ ਤੇ ਵਾਪਸ ਆਏ, ਬੀਵੀ ਨੇ ਦੱਸਿਆ ਕਿ ਤੁਹਾਨੂੰ ਇਹ ਪਤਾ ਨਹੀਂ ਕਿ ਰਹਿਮਤੁਲ ਲਿਲ ਆਲਮੀਨ ਤੇ ਪੈਗੰਬਰ ਆਖਿਰੁਜ਼ਮਾਂ ਉਹ ਸ਼ਖਸੀਅਤ ਨੇ ਜਿਹੜੇ ਸਾਦਕ ਔਰ ਅਮੀਨ ਨੇ, ਗੱਲ ਕਰ ਲੈਣ ਤੇ ਪਹਿਰਾ ਦਿੰਦੇ ਨੇ, ਸੱਚੇ ਜੋ ਹੋਏ ਤੇ ਚਲੋ ਮੇਰੇ ਨਾਲ। ਲਿਆ ਕੇ ਹਜ਼ੂਰ ਪਾਕ ਦੇ ਕਦਮੀ ਲਾਇਆ ਤੇ ਨਬੀ ਪਾਕ ਨੇ ਉਹਨਾਂ ਨੂੰ ਵੀ ਅਮਾਨ ਦੇ ਦਿੱਤੀ ਔਰ ਮਾਫੀ ਦੇ ਦਿੱਤੀ, ਜਿਨ੍ਹਾਂ ਦੇ ਕਤਲ ਦਾ ਹੁਕਮ ਦੁਸ਼ਮਣਾਂ ਨੇ ਇਸਲਾਮ ਦੀ ਫਹਿਰਿਸਤ ਦੇ ਵਿੱਚ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ ਵੀ ਸਰੇ ਫਹਿਰਿਸਤ ਸੀ। ਪਿਆਰਿਓ, ਇੱਕ ਹੋਰ ਪਿਆਰਾ ਜਿਹਾ ਵਾਕਿਆ ਤੁਹਾਨੂੰ ਸੁਣਾਵਾਂਗੇ। ਜਦੋਂ ਪਿਆਰੇ ਨਬੀ ਪਾਕ ਨੇ ਹਿਜਰਤ ਕੀਤੀ, ਮੱਕਾ ਸ਼ਰੀਫ ਨੂੰ ਛੱਡਿਆ ਦੁਖੀ ਦਿਲ ਦੇ ਨਾਲ ਤੇ ਰੋਂਦੀਆਂ ਅੱਖੀਆਂ ਦੇ ਨਾਲ, ਤੇ ਪਿਆਰਿਓ ਉਸ ਵੇਲੇ ਪਿਆਰੇ ਨਬੀ ਪਾਕ ਦਾ ਮਲਕੀਤੀ
ਇੱਕ ਮਕਾਨ ਸੀ ਮੱਕਾ ਸ਼ਰੀਫ ਦੇ ਵਿੱਚ, ਜਿਹੜਾ ਕਿ ਮੱਕਾ ਦੇ ਦੀਗਰ ਚੰਦ ਬੜੇ ਵੱਡੇ ਘਰਾਂ ਦੇ ਵਿੱਚੋਂ ਉਹ ਵੀ ਇੱਕ ਘਰ ਸੀ, ਬੜਾ ਖੂਬਸੂਰਤ। ਮੁਅਰਰਿਖੀਨ ਇਸਲਾਮ ਲਿਖਦੇ ਨੇ ਵੀ 2 ਮੰਜ਼ਲਾ ਘਰ ਸੀ। ਹਜ਼ਰਤ ਖੁਦੀਜਾ ਆਪ ਦੀ ਪਹਿਲੀ ਪਾਕ ਬੀਵੀ, ਸਾਡੇ ਪਿਆਰੇ ਨਬੀ ਪਾਕ ਦੀ ਉम्मुल मोमिनीन हजरत खुदीजा बिनते खवैलद रजी अल्लाह ताला अनहा, ਉਹਨਾਂ ਦਾ ਮਲਕੀਤੀ ਉਹ ਮਕਾਨ ਸੀ। ਤੁਹਾਨੂੰ ਪਤਾ ਹੀ ਹੈ ਆਪ ਕਿੰਨੀਆਂ ਵੱਡੀਆਂ ਤਾਜਰ ਸਨ ਮੱਕਾ ਸ਼ਰੀਫ ਦੀਆਂ। ਤੇ ਉਹ ਮਕਾਨ ਛੱਡ ਕੇ ਤੇ ਸਰਕਾਰ ਹਿਜਰਤ ਕਰ ਗਏ, ਮਦੀਨਾ ਸ਼ਰੀਫ ਵੱਲ ਟੁਰ ਗਏ। 8 ਸਾਲ ਬਾਅਦ ਜਦੋਂ ਫਾਤਿਹ ਹੋ ਕੇ ਆਏ ਤੇ ਪਿਆਰਿਓ, ਉਹ ਗਲੀਆਂ, ਜਿਨ੍ਹਾਂ ਗਲੀਆਂ ਦੇ ਵਿੱਚ ਕਾਫਰ ਕੰਡੇ ਵਿਛਾ ਦਿੰਦੇ ਸਨ ਕਿ ਆਪ ਨੇ ਚੱਲ ਕੇ ਆਉਣਾ ਤੇ ਆਪ ਦੇ ਪੈਰਾਂ ਦੇ ਮੁਬਾਰਕ ਪੈਰਾਂ ਵਿੱਚ ਕੰਡੇ ਚੁੱਭਣ, ਕੂੜੇ ਸੱਟੇ ਜਾਂਦੇ ਸਨ। ਕਿਹੜਾ ਰੱਛ ਨਹੀਂ ਵਰਤਿਆ ਗਿਆ ਆਪ ਜੀ ਨੂੰ ਤਕਲੀਫ ਪਹੁੰਚਾਉਣ ਦਾ। ਉੱਥੋਂ ਦੇ ਵਸਨੀਕ ਹੁਣ ਪਿਆਰਿਓ ਕੰਬਣ ਡਏ ਸਨ। ਤੇ ਹਰ ਫਾਤਿਹ ਜਦੋਂ ਵੀ ਕਿਸੇ ਇਲਾਕੇ ਨੂੰ ਫਤਹ ਕਰਦਾ ਤੇ ਸਭ ਤੋਂ ਪਹਿਲੇ ਤੇ ਉੱਥੋਂ ਦੇ ਜਿਹੜੇ ਵੱਡੇ ਚੌਧਰੀ ਹੁੰਦੇ ਨੇ ਨਾ, ਰਈਸ, ਜਿਹੜੇ ਉੱਥੋਂ ਦੇ ਹਾਕਮ ਹੁੰਦੇ ਨੇ, ਉਹਨਾਂ ਨੂੰ ਜ਼ਲੀਲ ਕਰਦਾ ਹੈ। ਇਹ ਵੀ ਇੱਕ ਵਾਰ ਟੈਕਟਸ ਵਿੱਚ ਹੁੰਦਾ ਹੈ ਕਿ ਜਿਸ ਇਲਾਕੇ ਨੂੰ ਫਤਹ ਕਰੋ ਉੱਥੋਂ ਦੇ ਸਭ ਤੋਂ ਵੱਡੇ ਆਦਮੀ ਨੂੰ ਇੰਤਹਾਈ ਜ਼ਲੀਲ ਕੀਤਾ ਜਾਂਦਾ ਫਾਤਿਹ ਫੌਜਾਂ ਵੱਲੋਂ, ਤਾਂ ਕਿ ਜਿਹੜੇ ਮਾੜੇ ਦੁਬੜੇ ਨੇ ਉਹਨਾਂ ਨੂੰ ਵੀ ਇਬਰਤ ਹੋ ਜਾਏ, ਨਿਮਾਣਿਆਂ ਨੂੰ ਵੀ, ਕਿ ਇੱਥੇ ਏਡੇ ਏਡੇ ਵੱਡੇ ਰੁੱਖ ਨਹੀਂ ਛੱਡੇ ਅਗਲਿਆਂ ਤੇ ਅਸੀਂ ਕੀ ਹਾਂ। ਲੇਕਿਨ ਆਪ ਸੱਚੇ ਸਾਹਿਬ ਨੇ ਇੱਕ ਤੇ ਕੁੱਲੋਹਮ ਤਮਾਮ ਲੋਕਾਂ ਨੂੰ, ਕੀ ਵੱਡਾ ਕੀ ਛੋਟਾ, ਸਭ ਨੂੰ ਅਮਾਨ ਦੇ ਦਿੱਤੀ। ਦੂਸਰਾ, ਫਾਤਹੀਨ ਕੀ ਕਰਦੇ ਨੇ, ਵੱਡੇ ਵੱਡੇ ਜਿਹੜੇ ਬੰਗਲੇ ਤੇ ਮਕਾਨ ਹੁੰਦੇ ਨੇ ਤੇ ਮਹਿਲ ਹੁੰਦੇ ਨੇ, ਉਹਨਾਂ ਨੂੰ ਆਪਣੇ ਤਸੱਲਤ 'ਚ, ਆਪਣੇ ਕਬਜ਼ੇ 'ਚ ਲੈ ਲੈਂਦੇ ਨੇ, ਉਹਨਾਂ ਤੇ ਕਬਜ਼ਾ ਕਰ ਲੈਂਦੇ ਨੇ। ਤੇ ਲੋਕਾਂ ਦੀਆਂ ਹਵੇਲੀਆਂ ਤੇ ਮਾੜੀਆਂ ਤੇ ਕੀ ਕਬਜ਼ਾ ਕਰਨਾ ਸੀ। ਰਹਿਮਤੁਲ ਲਿਲ ਆਲਮੀਨ ਨਬੀ ਪਾਕ ਨੇ ਆਪਣਾ ਉਹ ਮਕਾਨ ਜਿਹੜਾ ਆਪੂ ਹਿਜਰਤ ਵੇਲੇ ਛੱਡ ਗਏ ਸਨ ਮੱਕਾ ਸ਼ਰੀਫ ਦੇ ਵਿੱਚ ਤੇ ਹਿਜਰਤ ਕਰ ਗਏ ਸਨ, ਉਹ ਆਪਣਾ ਮਕਾਨ ਵੀ ਆਪ ਨੇ ਵਾਪਸ ਨਹੀਂ ਲਿਆ। 15 ਦਿਨ ਰਹੇ ਮੱਕਾ ਸ਼ਰੀਫ ਦੇ ਵਿੱਚ, ਹਰਮੇ ਪਾਕ ਦੇ ਵਿੱਚ। ਤੇ ਅਲ ਖਾਇਫ ਨਾਂ ਦੀ ਇੱਕ ਜਗ੍ਹਾ ਸੀ ਜਿੱਥੇ ਆਪ ਜੀ ਦਾ ਘੋਪਾ ਲੱਗਾ ਹੋਇਆ ਸੀ, ਤੰਬੂ ਜਿਹਨੂੰ ਅਸੀਂ ਆਖਦੇ ਹਾਂ, ਖੈਮਾ ਵੀ ਆਖਦੇ ਹਾਂ, ਟੈਂਟ ਵੀ ਆਖਦੇ ਹਾਂ। ਉਸੇ ਟੈਂਟ ਦੇ ਵਿੱਚ ਕਿਆਮ ਪਜ਼ੀਰ ਰਹੇ। ਆਪ ਸੱਚੇ ਸਾਹਿਬ ਨੇ ਕਿਸੇ ਦਾ ਮਕਾਨ ਆਪਣੇ ਕਬਜ਼ੇ 'ਚ ਲੈਣਾ ਤੇ ਦੂਰ ਦੀ ਗੱਲ ਹੈ, ਆਪਣੇ ਮਕਾਨ ਦਾ ਵੀ ਨਹੀਂ ਕਿਸੇ ਨੂੰ ਆਖਿਆ ਕਿ ਯਾਰੋ ਮੈਂ ਇੱਥੇ ਮਕਾਨ ਆਪਣਾ ਛੱਡ ਕੇ ਗਿਆ ਸਾਂ ਤੇ ਮੇਰਾ ਮਕਾਨ ਤੇ ਮੈਨੂੰ ਪਰਤਾਓ ਪਿਛਾਂ, ਮੈਂ ਉੱਥੇ ਰਵਾਂ, ਜਾਂ ਮੇਰਾ ਉਹਨਾਂ ਦਾ ਹੱਕ ਸੀ ਸੱਚੇ ਸਾਹਿਬ ਦਾ। ਲੇਕਿਨ ਮੁਅਰਰਿਖੀਨ ਲਿਖਦੇ ਨੇ ਕਿ ਜਦੋਂ ਪਿਆਰੇ ਨਬੀ ਪਾਕ ਚਲੇ ਗਏ ਹਿਜਰਤ ਕਰਕੇ ਤੇ ਹਜ਼ਰਤ ਅਲੀ ਦੇ ਭਾਈ ਹਜ਼ਰਤ ਅਕੀਲ ਉਹਦੇ ਵਿੱਚ ਮੁਕੀਮ ਰਹੇ, ਬਾਅਦ ਵਿੱਚ ਉਹਨੂੰ ਵੀ ਉਹਨਾਂ ਨੇ ਸ਼ਾਇਦ ਸੇਲ ਆਊਟ ਕਰ ਦਿੱਤਾ ਜਾਂ ਕਿਸੇ ਹੋਰ ਨੂੰ ਦੇ ਦਿੱਤਾ। ਨਬੀ ਪਾਕ ਨੇ ਫਾਤਿਹ ਹੋਣ ਦੇ ਬਾਵਜੂਦ ਕਲੇਮ ਹੀ ਨਹੀਂ ਕੀਤਾ ਕਿ ਮੇਰਾ ਮਕਾਨ ਮੈਨੂੰ ਦਿਓ, ਔਰ 15 ਦਿਨ ਕਿਆਮ ਪਜ਼ੀਰ ਮੱਕਾ ਸ਼ਰੀਫ ਦੇ ਵਿੱਚ ਰਹੇ, ਅੱਲਾਹ ਪਾਕ ਦੇ ਘਰ ਰਹੇ। ਤੇ ਉੱਥੋਂ ਹੀ ਪਿਆਰਿਓ ਵਾਪਸ ਫਿਰ ਮਦੀਨਾ ਸ਼ਰੀਫ ਟੁਰ ਗਏ, ਕਿਉਂਕਿ ਮਦੀਨੇ ਦੇ ਅਨਸਾਰ ਬੜੇ ਦੁਖੀ ਸਨ। ਉਹਨਾਂ ਨੂੰ ਇਹ ਸੀ ਕਿ 8 ਸਾਲ ਬਾਅਦ ਸਾਹਿਬ ਆਪਣੇ ਸ਼ਹਿਰ ਵੱਲ ਪਰਤੇ ਨੇ ਤੇ ਹੋ ਰਹੇ ਹੁਣ ਵਾਪਸ ਆਉਣ ਹੀ ਨਾ, ਮਦੀਨਾ ਸ਼ਰੀਫ ਵਿੱਚ ਸ਼ਾਇਦ ਵਾਪਸ ਨਾ ਹੀ ਆਉਣ। ਲੇਕਿਨ ਆਪ ਨੇ ਫਰਮਾਇਆ ਕਿ ਮੈਂ ਤੁਹਾਡੇ ਕੋਲ ਹੀ ਆਵਾਂਗਾ, ਔਖੇ ਵੇਲੇ ਦੇ ਤੁਸੀਂ ਮੇਰੇ ਸਾਥੀ ਹੋ, ਤੁਸੀਂ ਮੋਮਿਨੀਨ ਹੋ, ਤੁਸੀਂ ਮੇਰੇ ਤੇ ਈਮਾਨ ਲਿਆਂਦਾ, ਤੁਹਾਡੇ ਵਿੱਚ ਹੀ ਆ ਕੇ ਅਲਹਮਦੁਲਿਲਾ ਮੇਰਾ ਆਖਰੀ ਵਕਤ ਵੀ ਆਏਗਾ। ਤੇ ਇਸੇ ਤਰ੍ਹਾਂ ਹੀ ਹੋਇਆ। ਮਦੀਨਾ ਪਾਕ ਦੇ ਵਿੱਚ ਹੀ ਆਪ ਜੀ ਦੀ ਫਿਰ ਆਖਰੀ ਆਰਾਮਗਾਹ, ਆਖਰੀ ਜ਼ਿਆਰਤਗਾਹ ਬਣੀ। ਪਿਆਰਿਓ ਆਓ ਚਲੀਏ ਹੁਣ ਤੁਹਾਡੇ ਭੇਜੇ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ। ਬਾਕੀ ਗੱਲਾਂ ਬਾਤਾਂ ਫਿਰ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेले नू चली।
अस्सलाम वालेकुम जनाब अली बाजवा साहब। जी बिस्मिल्लाह जी डॉक्टर साहब वालेकुम सलाम। खैरी आओ जी, खैरी आओ जनाब। मेरी सरकार अज जनाब सानू सब तो पहला जिहड़ा आहान भेजिया जी जी ਉਹ हजरत बाबा जी बुल्ले शाह साहब ਦੀ ਨਗਰੀ ਪਾਂਡੋਕੇ जी 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 ਉੱਥੋਂ ਜਨਾਬ ਸਾਡੇ ਮਾਸਟਰ ਰਿਆਜ਼ ਅਹਿਮਦ ਸਾਹਿਬ ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ, ਪੰਜਾਬੀ ਨਾਲ ਪਿਆਰ ਕਰਦੇ ਨੇ। ਉਹਨਾਂ ਜਨਾਬ ਇੱਕ ਤੇ ਸਵਾਲ ਪੁੱਛਿਆ ਭਈ ਬਾਜਵਾ ਸਾਹਿਬ ਨੂੰ ਇਹ ਪੁੱਛੋ ਭਈ ਇਹ ਨੱਕ ਦੰਦੀਆਂ ਵੱਢਣਾ ਕੀ ਹੁੰਦਾ? हाँ जी, नक दंदियां ਵੱਢਣਾ ਦਾ ਮਤਲਬ ਇਹ ਵੇ ਪਈ ਨੱਕ ਦੇ ਉੱਤੇ ਕਿਸੇ ਨੂੰ ਦੰਦੀ ਵੱਢੋ ਨਾ ਤੇ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ। ਅੱਛਾ ਹਾਂਜੀ, ਔਰ ਇਸ ਤਰ੍ਹਾਂ ਦੀਆਂ ਜਿਹੜਾ ਦੁੱਖ ਦੇਣ ਵਾਲੀਆਂ ਗੱਲਾਂ ਕਿਸੇ ਨਾਲ ਕਰਦਾ ਰਹੇ ਨਾ ਜੀ, ਹਾਂ ਹਾਂਜੀ, ਹਾਂ ਕਿ ਜਿਵੇਂ ਨੱਕ ਤੇ ਦੰਦੀ ਵੱਢਣ ਨਾਲ ਤਕਲੀਫ ਹੁੰਦੀ ਏ, ਇੰਜ ਦਾ ਦੁੱਖ ਦੇਣ ਵਾਲੀਆਂ ਗੱਲਾਂ ਜੇ ਕਿਸੇ ਨਾਲ ਕਰਦਾ ਰਹੇ ਤੇ ਉੱਥੇ ਮੁਹਾਵਰਾ ਬੋਲਦੇ ਨੇ, ਯਾਰ ਫਲਾਣਾ ਤੇ ਐਵੇਂ ਹੀ ਨੱਕ ਦੰਦੀਆਂ ਵੱਢਣ ਲੱਗ ਪੈਂਦਾ। ਨਾ ਕੋਈ ਗੱਲ ਹੁੰਦੀ ਏ, ਨਾ ਕੋਈ ਅੱਗਾ ਨਾ ਕੋਈ ਪਿੱਛਾ, ਗੱਲ ਉੱਤੇ ਨੱਕ ਦੰਦੀਆਂ ਵੱਢਣ ਲੱਗ ਪੈਂਦਾ। ਹਾਂਜੀ ਜੀ। ਤੇ ਬਾਜਵਾ ਸਾਹਿਬ ਨਾਲ ਉਹਨਾਂ ਜਨਾਬ ਇੱਕ ਅਖਾਣ ਵੀ ਭੇਜਿਆ। ਉਹ ਇਸ ਤਰ੍ਹਾਂ ਜੀ, ਖੋਤਾ ਊਂਠ ਤੇ ਬੱਕਰੀ ਤੇ ਚੌਥਾ ਗਾੜੀ ਬਾਣ, ਹਾਂਜੀ, ਇਹ ਕਦੇ ਵੀ ਨਹੀਂ ਮੰਗਦੇ ਭਾਵੇਂ ਉੱਜੜ ਜਾਏ ਜਹਾਨ। ਹਾਂਜੀ, ਤੇ ਇਹਦਾ ਅਗਲਾ ਵੀ ਕੋਈ ਥੋੜਾ ਜਿਹਾ ਹੈ। ਉਹ ਅਗਲਾ ਇਹ ਵੇ ਜੀ ਕਿ ਤੋਤਾ ਤਿਲੀਅਰ ਤੋਪਚੀ ਤੇ ਤੇਲੀ ਤੇ ਤਰਖਾਨ, ਹਾਂਜੀ, ਤੇ ਇਹ ਪੰਜੇ ਹੀ ਬੇਈਮਾਨ। ਹਾਂ ਚਲ ਜੀ, ਗੱਲ ਤੇ ਰਵਈਆਂ ਦੀ ਹੈ ਨਾ ਜੀ ਜੀ। ਜੀ ਵੇਖੋ ਜੀ, ਤੋਤਾ ਤਿਲੀਅਰ ਤੋਪਚੀ ਫਿਰ ਤੇਲੀ ਤੇ ਤਰਖਾਨ, ਜੀ ਹਾਂਜੀ, ਇਹ ਪੰਜੇ ਬੇਈਮਾਨ ਆਖਿਆ ਗਿਆ। ਹੁਣ ਬੇਈਮਾਨੀ ਦਾ ਰਵਈਆ ਹੈ, ਅਗਰ ਤੁਸੀਂ ਕੋਈ ਕੰਮ ਠੀਕ ਕਰਦੇ ਹੋ ਆਪਣਾ, ਜਿਹਦੇ ਬਹਿ ਕੇ ਅਗਰ ਲੋਕਾਂ ਨੂੰ ਝੂਠੇ ਲਾਰੇ ਲਾਉਂਦੇ ਹੋ, ਹਾਂਜੀ, ਤੇ ਮਤਲਬ ਇਹ ਵੇ ਕਿ ਫੇਰ ਤੇ ਲੋਕੀ ਤੁਹਾਡੇ ਬਾਰੇ ਇਹ ਰਾਏ ਕਰਨਗੇ ਤੇ ਤੁਹਾਨੂੰ ਆਪਣਾ ਰਵਈਆ ਲੋਕਾਂ ਦੇ ਨਾਲ ਇੰਜ ਦਾ ਸੋਹਣਾ ਸੁਚੱਜਾ ਰੱਖਣਾ ਚਾਹੀਦਾ ਕਿ ਇਹਨਾਂ ਦਾ ਅਖਾਣਾ ਦੇ ਵਿੱਚ ਤੁਹਾਡੀ ਸਿਫਤ ਵਾਲੇ ਅਖਾਣ ਬਣਨ। ਹਾਂਜੀ, ਤੇ ਖੋਤਾ ਊਠ ਤੇ ਬੱਕਰੀ ਤੇ ਚੌਥਾ ਗਾੜੀ ਬਾਣ, ਇਹ ਚਾਰੇ ਮੀਂਹ ਨਹੀਂ ਮੰਗਦੇ ਭਾਵੇਂ ਉੱਜੜ ਜਾਏ ਜਹਾਨ। ਵਜ੍ਹਾ ਇਹ ਕਿ ਖੋਤਾ ਜਿਹੜਾ ਨਾ ਜੀ, ਖੋਤਾ ਵੀ ਔੜ 'ਚ ਬੜਾ ਖੁਸ਼ ਰਹਿੰਦਾ ਹੈ। ਇੱਕ ਤੇ ਇਹ ਵੇ ਵੀ ਜਦੋਂ ਇਹ ਮੀਂਹ ਪੈਂਦਾ ਨਾ, ਇਹਦੇ ਪੈਰ ਜਿਹੜੇ ਨੇ ਨਾ ਹੁੰਦੇ ਨੇ ਥੱਲਿਓਂ ਬਿਲਕੁਲ ਸਿੱਧੇ ਸਪਾਟ ਜਿਹੇ, ਉਹਦੇ ਤਿਲਕ ਕੇ ਲੱਤ ਟੁੱਟਣ ਦਾ ਬੜਾ ਡਰ ਹੁੰਦਾ ਹੈ। ਅੱਛਾ, ਔਰ ਅਗਰ ਲੱਤ ਟੁੱਟ ਜਾਏ ਤੇ ਇਹਦੀ ਹਾਈਮਾਈ ਠੀਕ ਨਹੀਂ ਹੁੰਦੀ। ਹਾਂਜੀ, ਇਸ ਤਰ੍ਹਾਂ ਹੀ ਊਠ ਜਿਹੜਾ, ਊਠ ਦੇ ਪੈਰ ਵੀ ਤੁਸੀਂ ਵੇਖੇ ਹੋਣੇ ਨੇ, ਬਹੁਤ ਵੱਡੇ ਹੁੰਦੇ ਨੇ ਔਰ ਉਹ ਵੀ ਬਿਲਕੁਲ ਪੱਧਰ ਹੁੰਦੇ ਨੇ। ਹਾਂਜੀ, ਅਸੀਂ ਨਿੱਕੇ ਹੁੰਦੇ ਆ ਕਿਤੇ ਊਠ ਲੰਘਣਾ ਤੇ ਉਹਦੇ ਉੱਤੇ ਜਨਾਬ ਪੈਰਾਂ ਦੇ ਨਾ ਉਹ ਆਸਰਾ ਕਰਕੇ ਤੇ ਆਖਣਾ ਵਾਲ ਲੱਭਦਾ, ਉਹਦੇ ਇਹਦੇ ਚੋਂ ਵਾਲ ਲੱਭਦਾ ਕਿ ਨਹੀਂ ਲੱਭਦਾ। ਅੱਛਾ, ਨਿੱਕੇ ਹੁੰਦੇ ਆ ਖੇਡਾਂ ਖੇਡ। ਅੱਛਾ, ਉਹ ਵੀ ਜਿਹੜਾ ਨਾ ਉਹ ਬਾਰਿਸ਼ ਦੇ ਵਿੱਚ, ਕਿਉਂਕਿ ਊਠ ਬੁਨਿਆਦੀ ਤੌਰ ਤੇ ਖੁਸ਼ਕ ਇਲਾਕੇ ਦਾ ਜਾਨਵਰ ਹੈ, ਰੇਗਿਸਤਾਨ। ਹਾਂਜੀ, ਔਰ ਉਹਨੂੰ ਮਤਲਬ ਇਹ ਕਿ ਸ਼ੇਪ ਆਫ ਡੈਜ਼ਰਟ ਵੀ ਆਂਦੇ ਨੇ। ਹਾਂਜੀ, ਇਹ ਵੀ ਦੱਸਦੇ ਨੇ ਕਿ ਉਹ ਕਿੰਨੇ ਦਿਨ ਪਾਣੀ ਨਾ ਉਹਨੂੰ ਮਿਲੇ ਤੇ ਫੇਰ ਵੀ ਉਹ ਗੁਜ਼ਾਰਾ ਕਰ ਲੈਂਦਾ। ਜਦੋਂ ਪਾਣੀ ਰੱਜ ਕੇ ਪੀਂਦਾ ਤੇ ਕੋਈ ਆਪਣੀ ਇੱਕ ਥੈਲੀ ਸਪੈਸ਼ਲ ਹੁੰਦੀ ਹੈ ਵੱਖਰੀ, ਜਿਹਦੇ ਚ ਉਹਦਾ ਉਹ ਪਾਣੀ ਇਕੱਠਾ ਹੋ ਜਾਂਦਾ। ਤੇ ਮਤਲਬ ਇਹ ਖੋਤਾ ਊਠ ਤੇ ਬੱਕਰੀ ਤੇ ਚੌਥਾ ਗਾੜੀਵਾਨ, ਗੜਵੈਲਾਂ ਜਿਹੜੀਆਂ ਲੋਕੀ ਵਾਹੁੰਦੇ ਸਨ ਪੁਰਾਣੇ ਜ਼ਮਾਨੇ 'ਚ, ਜਾਂ ਗੱਡੀ ਚਲਾਉਣ ਵਾਲੇ, ਇਹ ਵੀ ਲੋਕਾਂ ਨੂੰ ਮੀਂਹ ਪਵੇ ਨਾ ਤੇ ਮਤਲਬ ਇਹਨਾਂ ਵਾਸਤੇ ਆਵਾਜ਼ਾਰੀ ਬਣ ਜਾਂਦੀ ਏ, ਸਵਾਰੀ ਵੀ ਨਹੀਂ ਪੂਰੀ ਨਿਕਲਦੀ। ਹਾਂਜੀ, ਜਿਹੜੇ ਗੜਬੈਲਾਂ ਤੇ ਸਮਾਨ ਢੋਂਦੇ ਸਨ ਉਹਨਾਂ ਵਾਸਤੇ ਵੀ ਸਿਆਪਾ ਹੁੰਦਾ ਸੀ ਵੀ ਕੋਈ ਸਮਾਨ ਭਿੱਜ ਜਾਏਗਾ, ਵੇਖੋ ਨਾ ਲੂਣ ਹੀ ਲੱਦਿਆ ਹੋਵੇ ਜਾਂ ਖੰਡ ਲੱਦੀ ਹੋਵੇ। ਹਾਂਜੀ, ਜਿਵੇਂ ਉਹਨੇ ਆਖਿਆ ਸੌਣ ਮਾਹ ਖਰੀਦਣੀ ਖੰਡ ਮੰਦੀ, ਦੂਜਾ ਊਠਾਂ ਦੇ ਲੱਦਣਾ ਭਾਰ ਮੰਦਾ, ਤੀਜਾ ਨਾਲ ਅੰਦਾੜੀਏ ਨਿਉ ਲਾਣਾ, ਚੌਥਾ ਚੂੜੇ ਦੇ ਨਾਲ ਵਿਹਾਰ ਮੰਦਾ। ਤੋ ਗੱਲਾਂ ਇਹਨਾਂ ਦੇ ਵਿੱਚ ਕੋਈ ਨਾ ਕੋਈ ਮੱਤ ਹੈ ਜੀ। ਹਾਂਜੀ, ਇੰਜੀ ਜਿਹੜਾ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਮੀਂਹ ਨਹੀਂ ਮੰਗਦੇ, ਜਿੰਨੀ ਮਰਜ਼ੀ ਔੜ ਲੱਗੀ ਰਹੇ ਨਾ, ਇਹ ਚਾਰੇ ਜਾਨਵਰ ਜਿਹੜੇ ਨੇ ਨਾ, ਇਹ ਜੂ ਔੜ ਲੱਗੇਗੀ ਤੇ ਤਿਉ ਭੂਤਣਗੇ, ਤਿਉ ਖੁਸ਼ ਹੋਣਗੇ। ਹਾਂਜੀ, ਤੇ ਅਗਲਾ ਜਿਹੜਾ ਕਿ ਤੋਤਾ ਤਿਲੀਅਰ ਤੋਪਚੀ, ਇਹ ਵੇਖੋ ਨਾ, ਤੋਤਾ ਜਿਹੜਾ ਉਹਦਾ ਵੀ ਕੰਮ ਹੈ ਵੀ ਪੱਕੇ ਹੋਏ ਫਲ ਨੂੰ ਉਹਨੇ ਪੁੱਜ ਕੇ ਡੂੰਘਣਾ ਹੈ। ਹਾਂਜੀ, ਉਹਨੇ ਉਹਨੂੰ ਜ਼ਖਮੀ ਕਰ ਦੇਣਾ, ਫੱਟੜ ਕਰ ਦੇਣਾ, ਜਿਹਨੂੰ ਰਾਹ ਬੰਦੇ ਦੇ ਖਾਣ ਜੋਗਾ ਤੇ ਨਾ ਰਹਿ ਗਿਆ। ਤੇ ਤਿਲੀਅਰ ਵੀ ਇਹੀ ਕਰਦਾ, ਲੰਮੀ ਚੁੰਝ ਹੁੰਦੀ ਹੈ ਉਹਦੀ। ਹਾਂਜੀ, ਤੇ ਤੋਪਚੀ ਜਿਹੜੇ ਉਹ ਮਤਲਬ ਹੁੰਦੇ ਨੇ ਨਾ, ਉਹ ਬਾਗਾਂ ਦੇ ਰਖਵਾਲੇ, ਉਹ ਜਿਨ੍ਹਾਂ ਨੇ ਗਲੇਲੇ ਮਾਰ ਰੱਖ ਕੇ ਤੇ ਉਹ ਮਾਰੇ
ਮਾਰਦੇ ਨੇ ਇਹਨਾਂ ਨੂੰ, ਜਾਨਵਰਾਂ ਨੂੰ, ਜੀ ਜੀ ਕਿ ਜਾਨਵਰਾਂ ਨੂੰ ਉਡਾਉਂਦੇ ਢੂੰਦੇ ਨੇ। ਹਾਂਜੀ, ਜਾਂ ਦੂਜਾ ਤੋਪਚੀ ਜਿਹੜਾ ਤੋਪ ਚਲਾਉਣ ਵਾਲਾ, ਹਾਂਜੀ, ਤੇ ਤਰਖਾਨ। ਤੇ ਤਰਖਾਨ ਦੇ ਮੁਤਲਕ ਵੀ ਇਹ ਵੇ ਵੀ ਇਹ ਨਾ ਵਾਅਦੇ ਬੜੇ ਕਰਦੇ ਨੇ। ਕੰਮ ਦੇ ਕੋਲ ਤੁਸੀਂ ਕੋਈ ਕੰਮ ਕੀਤਾ, ਉਹਨਾਂ ਕਾਰਾ ਕਰ ਛੜਿਆ, ਕੰਮ ਕੀਤਾ ਹੀ ਨਹੀਂ ਜੀ, ਉਸ ਕੰਮ ਨਾ ਕਰਨ ਪਰੋਂ ਇਹ ਪੈ ਗਿਆ ਨਾ ਜੀ ਵੀ ਪੰਜੇ ਹੀ ਬੇਈਮਾਨ ਹੈ ਜੀ, ਕਿ ਬੇਈਮਾਨ ਨੇ ਇਸ ਵਾਸਤੇ ਕਿ ਸਹੀ ਕੰਮ ਨਹੀਂ ਕਰਦੇ, ਆਪਣਾ ਜਿਹੜਾ ਮਿੱਥਿਆ ਹੋਇਆ ਕੰਮ ਹੈ ਜੋ ਉਹਨਾਂ ਦੇ ਜ਼ਿੰਮੇ ਲੱਗਾ ਹੋਇਆ ਉਸ ਕੰਮ ਨੂੰ ਸਿਰੇ ਨਹੀਂ ਚਾੜਦੇ। ਲਓ ਜੀ ਪਿਆਰਿਓ, ਸਾਡੇ ਵੀਰ, ਸਾਡੇ ਸਾਹਿਬ ਮਾਸਟਰ ਰਿਆਜ਼ ਅਹਿਮਦ ਸਾਹਿਬ ਨੇ ਸਾਨੂੰ ਇਹ ਅਖਾਣ ਭਿਜਵਾਇਆ ਸੀ, ਜਿਹਦਾ ਬਾਜਵਾ ਸਾਹਿਬ ਬੜਾ ਹੀ ਸੋਹਣਾ ਨਖੇੜਾ ਕੀਤਾ। ਖੋਤਾ, ਊਂਠ ਤੇ ਬੱਕਰੀ ਤੇ ਚੌਥਾ ਗਾੜੀ ਬਾਂ, ਇਹ ਕਦੇ ਮੀਂਹ ਨਹੀਂ ਮੰਗਦੇ ਭਾਵੇਂ ਉੱਜੜ ਜਾਏ ਜਹਾਨ। ਬਾਜਵਾ ਸਾਹਿਬ ਦੱਸਿਆ ਕਿ ਬਾਰਿਸ਼ ਦੇ ਨਾਲ ਜਿਹੜੀ ਸੂਰਤ ਹਾਲ ਬਣ ਜਾਂਦੀ ਹੈ ਨਾ ਜੀ, ਉਹ ਬੜੀ ਤਕਲੀਫ ਦੇ ਹੁੰਦੀ ਏ, ਖੋਤੇ ਵਾਸਤੇ ਵੀ, ਊਂਠ ਵਾਸਤੇ ਵੀ, ਬੱਕਰੀ ਵਾਸਤੇ ਵੀ, ਤੇ ਗਾੜੀ ਬਾਣ ਵਾਸਤੇ ਵੀ। ਗੜਬੈਲਾਂ ਜਿਹੜੀਆਂ, ਬੈਲ ਗਾੜੀਆਂ ਜਿਹੜੀਆਂ, ਜਿਹਨੂੰ ਅਸੀਂ ਉਰਦੂ ਚਾਹੁੰਦੇ ਹਾਂ ਨਾ, ਉਹਨੂੰ ਪੰਜਾਬੀ 'ਚ ਗੜਬੈਲ ਆਉਂਦੇ ਨੇ, ਚੂੰਕਿ ਫਸ ਜਾਂਦੀਆਂ ਹਨ। ਪੁਰਾਣੇ ਜ਼ਮਾਨੇ 'ਚ ਪਿਆਰਿਓ ਲੱਕੜ ਦੇ ਪਹੀਏ ਹੁੰਦੇ ਸਨ, ਹੁਣ ਤੇ ਫਿਰ ਟਾਇਰ ਆ ਗਿਆ ਨਾ ਜੀ, ਫਿਰ ਥੋੜੀ ਜਿਹੀ ਸੌਖਤ ਹੋ ਗਈ, ਵਿੱਚ ਬੈਰੰਗ ਚੱਲ ਗਏ, ਉਹਦੇ ਨਾਲ ਇੰਨਾ ਜ਼ੋਰ ਨਹੀਂ ਲਾਣਾ ਪੈਂਦਾ। ਨਹੀਂ ਤੇ ਇੰਨਾ ਮੀਂਹ ਵਸਣਾ ਤੇ ਚਿੱਕੜ ਵਾਲੇ ਇਲਾਕਿਆਂ ਦੇ ਵਿੱਚ ਜਦੋਂ ਗੈਲਾਂ ਬਣ ਜਾਣੀਆਂ ਤੇ ਬੜਾ ਢੱਗਿਆਂ ਨੇ ਜ਼ੋਰ ਲਾ ਕੇ ਫਿਰ ਉਹ ਲੱਕੜ ਵਾਲੇ ਪਹੀਏ ਬਾਹਰ ਨੂੰ ਕੱਢਣ ਵਾਸਤੇ ਜਾਨਵਰ ਹਫ ਜਾਂਦੇ ਹਨ। ਇਸ ਵਾਸਤੇ ਗੜਬੈਲ ਚਲਾਉਣ ਵਾਲਾ ਵੀ ਇਹੋ ਹੀ ਆਖਦਾ ਸੀ ਕਿ ਯਾ ਅੱਲਾ ਖੁਸ਼ਕੀ ਹੋਈ ਰਵੇ, ਨਾ ਹੀ ਮੀਂਹ ਪਵੇ। ਤੇ ਇਹੋ ਹੀ ਹਾਲ ਬਾਕੀ ਜਾਨਵਰਾਂ ਦਾ ਜਿਹੜਾ ਜ਼ਿਕਰ ਜਿਨ੍ਹਾਂ ਦਾ ਕੀਤਾ ਗਿਆ, ਖੋਤਾ, ਊਂਠ ਤੇ ਬੱਕਰੀ, ਉਹ ਵੀ ਨਹੀਂ ਮੀਂਹ ਮੰਗਦੇ, ਖੁਸ਼ਕੀ ਤੇ ਖੁਸ਼ ਰਹਿੰਦੇ ਨੇ। ਅੱਗੇ ਇੱਕ ਦੋ ਐਸੀਆਂ ਜ਼ਾਤਾਂ ਨੇ ਇਨਸਾਨਾਂ ਦੀਆਂ, ਉਹਨਾਂ ਦਾ ਵੀ ਵਿੱਚ ਜ਼ਿਕਰ ਹੈ। ਇਸ ਵਾਸਤੇ ਮੈਂ ਤੇ ਇਹੋ ਜਿਹੇ ਅਖਾਣ ਜਿਹੜੇ ਨੇ ਨਾ ਜੀ, ਉਹ ਬਾਜਵਾ ਸਾਹਿਬ ਦੀ ਖਿਦਮਤ ਵਿੱਚ ਪੇਸ਼ ਹੀ ਨਹੀਂ ਕਰਦਾ ਕਿ ਸਾਡੇ ਸਾਰੇ ਹੀ ਵੇਖਣ ਵਾਲੇ ਸਾਡੇ ਬੜੇ ਹੀ ਪਿਆਰੇ ਨੇ ਤੇ ਬੜੇ ਹੀ ਮੋਹਤਰਮ ਨੇ। ਤੇ ਨਾਲੇ ਮੈਂ ਜ਼ਾਤ ਪਾਤ ਨੂੰ ਮੰਨਦਾ ਵੀ ਨਹੀਂ, ਪੇਸ਼ੇ ਜਿਹੜੇ ਨੇ ਇਹ ਨਹੀਂ ਜ਼ਾਤਾਂ ਬਣ ਗਈਆਂ ਹੋਈਆਂ ਨੇ ਹੁਣ ਲੋਕਾਂ ਦੇ। ਲੇਕਿਨ ਅਗਲਾ ਹਿੱਸਾ ਅਖਾਣ ਦਾ ਇਹ ਵੀ ਤੋਤਾ, ਤਿਲੀਅਰ, ਤੋਪਚੀ ਤੇ ਤੇਲੀ ਤੇ ਤਰਖਾਨ। ਇੱਕ ਤਰਖਾਨ ਜਿਹੜੇ ਲੱਕੜ ਦਾ ਕੰਮ ਕਰਦੇ ਨੇ, ਔਰ ਇੱਕ ਤੇਲੀ ਜਿਹੜੇ ਕਿ ਤੇਲ ਦਾ ਕੰਮ ਕਰਦੇ ਨੇ, ਮੁਖਤਲਿਫ ਇਜਨਾਸ ਦੇ ਤੇਲ ਕੱਢ ਕੇ ਤੇ ਵੇਚਦੇ ਨੇ। ਇਹ ਤੇ ਦੋ ਹੋ ਗਿਆ ਇਨਸਾਨ, ਬਾਕੀ ਤੋਤਾ, ਤਿਲੀਅਰ ਇਹ ਦੋ ਜਾਨਵਰ ਨੇ। ਤੋਪਚੀ ਜਿਹੜਾ ਹੁੰਦਾ ਤੇ ਉਹ ਵੀ ਬੰਦਾ ਹੀ ਹੈ, ਲੇਕਿਨ ਉਹਦੇ ਇਹਨਾਂ ਨੂੰ ਪੰਜਾਂ ਨੂੰ ਵਿੱਚ ਕਰਕੇ ਨਾ ਜੀ ਗਿਣ ਕੇ ਤੇ ਇਹਨਾਂ ਬਾਰੇ ਫਿਰ ਇਹ ਮਿਥਿਆ ਗਿਆ ਹੈ ਕਿ ਇਹ ਪੰਜੇ ਹੀ ਬੇਈਮਾਨ, ਯਾਨੀ ਵਰਤਾਰੇ ਦੇ ਵਿੱਚ ਜਿਹੜੇ ਨੇ ਨਾ ਜੀ, ਇਹਨਾਂ ਨੂੰ ਅੱਛਾ ਤੇ ਰਾਸਖ ਨਹੀਂ ਪਾਇਆ ਗਿਆ। ਉਹ ਫਿਰ ਵਰਤਾਰੇ ਜਿਹੜੇ ਨੇ ਨਾ ਜੀ ਮੁਸਲਸਲ ਇੱਕੋ ਤਰ੍ਹਾਂ ਦੇ, ਉਹ ਫਿਰ ਅਖਾਨਾਂ ਦਾ ਰੂਪ ਧਾਰ ਜਾਂਦੇ ਨੇ। ਬਾਜਵਾ ਸਾਹਿਬ ਜਨਾਬ, ਜਿੱਥੇ ਤੁਸੀਂ ਤਸ਼ਰੀਫ ਫਰਮਾਓ ਨਾ, ਤੁਹਾਡਾ ਆਸਤਾਨਾ ਹੈ, ਤੁਹਾਡਾ ਡੇਰਾ, ਪਿੰਡ ਤੁਹਾਡਾ ਜਨਾਬ ਗਖੜਵਾਲੀ, ਇਹ ਤੁਹਾਡੀ ਕੰਡ ਦੇ ਬਿਲਕੁਲ ਨੇੜੇ ਹੀ, ਹਾਂਜੀ, 10 ਦਿਨ ਜੰਮੂ ਹੈ। ਹਾਂਜੀ ਹਾਂਜੀ ਹਾਂਜੀ, ਇੱਥੋਂ ਤੁਸੀਂ ਫਰਮਾਉਂਦੇ ਹੁੰਦੇ ਹੋ ਕੋਈ 40-50 ਕਿਲੋਮੀਟਰ, 40 ਕਿਲੋਮੀਟਰ ਤੋਂ ਇੰਡੀਆ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਜੀ, ਤੇ ਅੱਗੇ ਪਰਾਂ ਕੋ ਮੇਰਾ ਹਲੇ 10 ਕਿਲੋਮੀਟਰ ਹੋਏਗਾ ਬਾਰਡਰ ਤੋਂ ਅੰਦਰਲੇ ਪਾਸੇ ਜੰਮੂ। ਵਾਹ ਜੀ, ਹਾਂਜੀ ਹਾਂਜੀ। ਉੱਥੇ ਸਰ ਸਾਡੇ ਇੱਕ ਬੜੇ ਹੀ ਪਿਆਰੇ ਵੀਰ ਨੇ ਜੀ, ਸੁਸ਼ੀਲ ਕੁਮਾਰ, ਬੜੇ ਸਾਡੇ ਪੱਕੇ ਵੇਖਣ ਵਾਲੇ ਨੇ। ਹਾਂਜੀ ਹਾਂਜੀ, ਉਹਨਾਂ ਜਨਾਬ ਅੱਜ ਵੀ ਖਾਨ ਇੱਕ ਬੜਾ ਹੀ ਸੋਹਣਾ ਭਿਜਵਾਇਆ ਵੀ ਗੰਢਿਆਂ ਵਿੱਚ ਗੰਢੇਲਾਂ ਹੁੰਦੀਆਂ, ਹਾਂਜੀ, ਤੇ ਕਣਕਾਂ ਵਿੱਚ ਪਗਾਠ। ਹਾਂਜੀ, ਗੰਢਿਆਂ ਦੇ ਵਿੱਚ ਗੰਢੇਲ ਜਿਹੜੀ ਹੈ ਨਾ ਜੀ, ਉਹ ਤੁਸੀਂ ਵੇਖਿਆ ਹੋਣਾ ਕਿ ਗੰਢੇ ਬੀਜੇ ਨਾ ਜੀ, ਜੀ ਜੀ, ਉਹਨਾਂ ਦੇ ਵਿੱਚ ਕੁਝ ਜਦੋਂ ਉਹਦੀ ਭੂਖ ਤੁਹਾਨੂੰ ਨਿਕਲਦੀ ਹੈ ਨਾ, ਹਾਂਜੀ ਹਾਂਜੀ, ਤੇ ਉਹ ਗੰਢਾ ਨਹੀਂ ਹੁੰਦਾ, ਉਹਨੂੰ ਥੱਲੇ ਗੰਢਾ ਨਹੀਂ ਬਣਦਾ, ਸ਼ਕਲ ਉਹਦੀ ਉਸਰੇ ਹੀ ਹੁੰਦੀ ਹੈ। ਅੱਛਾ ਅੱਛਾ, ਹਾਂਜੀ, ਲੇਕਿਨ ਜ਼ਾਹਰੀ ਪੱਖੋਂ ਤੇ ਤੁਹਾਨੂੰ ਜਾਪਦਾ ਮੈਂ ਗੰਢੇ ਲਾਏ ਨੇ, ਲੇਕਿਨ ਉਹ ਵਿੱਚੋਂ ਹੀ ਜਿਵੇਂ ਕਣਕ ਦੇ ਵਿੱਚ ਗੰਢੈਲ ਨਿਕਲ ਆਉਂਦੀ ਹੈ। ਹਾਂਜੀ, ਬੀਜੀਏ ਕਣਕ ਤੇ ਉਹ ਗੰਢੈਲ ਪੈਂਦੀ, ਭਾਵੇਂ ਖਾਸ ਨਿਆਈ ਦੀ ਵੰਡ ਹੋਵੇ। ਉਹ ਹੁਣ ਕਣਕ ਦਾ ਤੁਸੀਂ ਪਾਣੀ ਲਾਉਂਦਿਆਂ ਨਿੱਕੇ ਹੁੰਦਿਆਂ ਦੇ ਵਹਿੰਦੇ ਹੋ ਤੇ ਕਣਕ ਬੜੀ ਸੋਹਣੀ, ਜਦੋਂ ਤੁਸੀਂ ਉੱਤੇ ਸਿੱਟਾ ਨਿਕਲਦਾ ਹਾਂਜੀ, ਤੇ ਉਹ ਜਨਾਬ ਵਿੱਚੋਂ ਗੰਢੈਲ ਨਿਕਲ ਆਉਂਦੀ, ਉਹਨੂੰ ਦਾਣੇ ਨਹੀਂ ਲੱਗਦੇ। ਹਾਂਜੀ, ਇਸ ਵਾਸਤੇ ਇਸ ਤਰ੍ਹਾਂ ਹੀ ਗੰਢਿਆਂ ਦੇ ਵਿੱਚ ਕੁਦਰਤ ਦਾ ਨਿਜ਼ਾਮ ਹੈ ਕਿ ਬੀਜ ਦੇ ਅੰਦਰ ਜਿਹੜਾ ਨੁਕਸ ਹੁੰਦਾ ਹੈ, ਹਾਂਜੀ, ਉਹ ਮਤਲਬ ਇਹ ਕਿ ਉਹਨੂੰ ਬੰਦਾ ਸਮਝ ਵੀ ਨਹੀਂ ਸਕਦਾ ਪਈ ਹੈ ਉਹਦਾ ਦਾਣਾ ਗੰਢੈਲ ਦਾ ਜਾਂ ਕੀ, ਤੇ ਕੁਦਰਤ ਦਾ ਨਿਜ਼ਾਮ ਹੈ।
ਵੇਖਣ ਚ ਇੱਕੋ ਜਿਹਾ ਹੀ ਲੱਗਦਾ ਵੇਖਣ ਚ ਕਣਕ ਇੱਕੋ ਦੇ ਜਿਹਾ। ਬਾਕੀ ਹਾਂਜੀ, ਹਾਂਜੀ। ਬੂਟਿਆਂ ਵਾਂਗੂ, ਜਿਆ ਲੇਕਿਨ ਉੱਤੇ ਸਿੱਟੇ ਨਹੀਂ ਲੱਗਦੇ। ਹਾਂ, ਸਿੱਟੇ ਨਹੀਂ ਲੱਗਦੇ। ਤੇ ਅਗਲਾ ਕੀ ਸੀ ਇਹਦਾ ਹਿੱਸਾ? ਗੰਢਿਆਂ ਵਿੱਚ ਗੰਢੇਲਾਂ ਹੁੰਦੀਆਂ ਤੇ ਹਾਂਜੀ। ਕਣਕਾਂ ਵਿੱਚ ਭਗਾਠ। ਹਾਂਜੀ, ਕਣਕਾਂ ਦੇ ਅੰਦਰ ਭਗਾਟ ਉੱਗ ਪੈਂਦਾ ਹੈ। ਜੀ ਜੀ। ਉਹ ਜ਼ਾਹਰੇ ਜਿਹੜੀ ਉਹਦੀ ਖੁਰਾਕ ਤੁਸੀਂ ਖਾਦ ਛਾਦ ਪਾਉਂਦੇ ਹੋ, ਉਹ ਮਤਲਬ ਇਹ ਕਿ ਉਹਦਾ ਵੀ ਕੋਈ ਪਤਾ ਨਹੀਂ ਉਹਦਾ ਕਿਹੜਾ ਬੀਜ ਦਿੱਤਾ ਹੁੰਦਾ ਹੈ। ਉਹ ਧੱਕੋ ਜ਼ੋਰੀ ਆਪਣੇ ਆਪ ਤੇ ਜ਼ਾਹਰ ਉਹ ਖੁਰਾਕ ਤੇ ਉਹ ਵੀ ਲੈ ਲੈਂਦਾ ਨਾ। ਹਾਂਜੀ, ਤੇ ਕਣਕ ਦਾ ਹੱਕ ਮਾਰਦਾ, ਉਨੀ ਫਸਲ ਘੱਟ ਹੁੰਦੀ ਹੈ। ਜੀ ਜੀ। ਹਾਂਜੀ, ਤੇ ਅਗਲਾ ਬਸ ਇਹ ਹੀ ਹੈ। ਤੇ ਮੈਨੂੰ ਇਹ ਦੱਸੋ ਨਾ ਬਾਈਵਾ ਸਾਹਿਬ, ਇੱਕ ਹੋਰ ਹੈ ਕਿ ਬੀਜੀ ਕਣਕ ਤੇ ਉੱਗ ਭਗਾਠ ਪੈਂਦਾ, ਭਾਵੇਂ ਖਾਸ ਨਿਆਈ ਦੀ ਵੰਡ ਹੋਵੇਗੀ, ਇਹਦਾ ਕੀ ਮਤਲਬ? ਹਾਂਜੀ, ਕਰਮਾਂ ਬਾਝ ਪਿਆਰਿਆ ਜੀਣ ਕੋਈ ਨਹੀਂ, ਭਾਵੇਂ ਮਗਰ ਦਲਾਲਾਂ ਦਾ ਤਰੰਡ ਹੋਵੇ। ਵਾਹ ਵਾਹ। ਤਰੰਡ ਆਂਦੇ ਨੇ ਪੂਰਾ ਟੋਲਾ। ਹਾਂ। ਹਾਂਜੀ, ਆਹ ਕਿ ਕਰਮਾਂ ਬਾਝ ਪਿਆਰਿਆ ਜੀਣ ਕੋਈ ਨਾ, ਕਿ ਮਗਰ ਭਾਵੇਂ ਦਲਾਲਾਂ ਦਾ ਤਰੰਡ ਹੋਵੇ ਤੇ ਲੈਣ ਵਾਲਾ ਕੋਈ ਸੌਦਾ ਤੁਹਾਡਾ ਲੱਭਦਾ ਨਹੀਂ ਜਿੰਨਾ ਚਿਰ ਮੁਕੱਦਰ ਨਾ ਹੋ। ਵਾਹ ਵਾਹ। ਤੇ ਬੀਜੀਏ ਕਣਕ ਤੇ ਉਹ ਭਗਾੜ ਪੈਂਦਾ, ਭਾਵੇਂ ਖਾਸ ਨਿਆਈ ਦੀ ਵੰਡ ਹੋਵੇ। ਤੇ ਜਦੋਂ ਤੁਸੀਂ ਕਣਕ ਬੀਜ ਛੜੀਏ ਤੇ ਭਗਾੜ ਤੇ ਆਪਣੇ ਆਪ ਹੀ ਉੱਗ ਪੈਣਾ ਨਾ। ਤੁਸੀਂ ਕਣਕ ਬੀਜੀ ਆਪਣੇ ਵੱਲੋਂ ਤੇ ਉੱਗ ਭਗਾੜ ਆਇਆ। ਹਾਂਜੀ, ਕਣਕ ਉੱਗੀ ਨਹੀਂ ਜਾਂ ਥੋੜੀ ਉੱਗੀ ਹੈ, ਸਵੱਤਲ ਉੱਗੀ ਹੈ, ਤੇ ਫਿਰ ਇਹ ਕੁਦਰਤ ਦਾ ਨਿਜ਼ਾਮ ਹੈ ਨਾ ਜੀ। ਹਾਲਾਂ ਨਿਆਈ ਦੀ ਖਾਸ ਨਿਆਈ ਜਿਹੜੀ ਹੈ ਨਾ, ਜ਼ਮੀਨ ਦੇ ਪਿੰਡ ਲਾਗੇ ਜਿਹੜੀ ਹੁੰਦੀ ਹੈ, ਉਹਨੂੰ ਆਂਦੇ ਸਨ, ਜਿਹਦੇ ਚ ਪੁਰਾਣੇ ਜ਼ਮਾਨੇ ਚ ਲੋਕੀ ਬਾਹਰ ਜਾ ਕੇ ਪਿਸ਼ਾਬ ਪਸ਼ੂਬ ਜੰਗਲ ਪਾਣੀ ਕਰਦੇ ਸਨ। ਔਰ ਉਹ ਜ਼ਮੀਨ ਜਿਹੜੀ ਨਿਆਈ ਗਿਣੀ ਜਾਂਦੀ ਸੀ ਨਾ, ਉਹਨੂੰ ਸਮਝਿਆ ਜਾਂਦਾ ਸੀ ਇਹਦੇ ਚ ਕੁਦਰਤੀ ਖਾਦ ਪੈਂਦੀ ਰਹਿੰਦੀ ਹੈ, ਜ਼ਰਖੇਜ਼ ਬਹੁਤੀ, ਤੇ ਉਹ ਬਹੁਤ ਜ਼ਿਆਦਾ ਜ਼ਰਖੇਜ਼ ਹੈ, ਤੇ ਉਹਦਾ ਜ਼ਿਆਦਾ ਉਹਦੇ ਚ ਫਸਲ ਹੁੰਦੀ ਹੈ, ਝਾੜ ਹੋਵੇਗਾ, ਝਾੜ ਵੀ ਜ਼ਿਆਦਾ ਹੁੰਦੀ ਹੈ, ਤੇ ਮਤਲਬ ਇਹ ਜ਼ਮੀਨ ਜ਼ਰਖੇਜ਼ ਵੀ ਚੰਗੀ ਹੁੰਦੀ ਹੈ। ਤੇ ਇਸ ਵਾਸਤੇ ਆਂਦੇ ਨੇ ਵੀ ਜਦੋਂ ਮੁਕੱਦਰ ਖਰਾਬ ਹੋਣ ਤੇ ਉਦੋਂ ਕਣਕ ਤੁਸੀਂ ਬੀਜੋ ਤੇ ਭਗਾਟ ਉੱਗ ਪੈਂਦਾ। ਹਾਂਜੀ, ਜੈ ਜੈ। ਲੋ ਜੀ ਸਾਹਿਬੋ, ਸਾਡੇ ਵੀਰ ਸੁਸ਼ੀਲ ਕੁਮਾਰ ਉਹਨਾਂ ਜੰਮੂ ਤੋਂ ਅਖਾਣ ਭਜਵਾਇਆ ਵੀ ਗੰਢਿਆਂ ਵਿੱਚ ਗੰਢੇਲਾਂ ਹੁੰਦੀਆਂ ਤੇ ਕਣਕਾਂ ਵਿੱਚ ਭਗਾਠ। ਬਾਈਵਾ ਸਾਹਿਬ ਫਰਮਾਇਆ ਕਿ ਅੱਲਾਹ ਪਾਕ ਦੇ ਹੁਕਮਾਂ ਦੇ, ਅੱਲਾਹ ਪਾਕ ਦੀ ਮਰਜ਼ੀ ਦੇ ਨਾਲ ਚੂੰਕਿ ਸਾਰਾ ਇਹ ਕਾਇਨਾਤ ਦਾ ਨਿਜ਼ਾਮ ਚੱਲਦਾ ਹੈ, ਹੁੰਦਾ ਤੇ ਉਹੀ ਹੈ ਨਾ ਜੋ ਸਾਈਂ ਚਾਹੇ। ਤੇ ਬੰਦਾ ਕਣਕ ਹੀ ਉਗਾਉਂਦਾ ਆਪਣੇ ਵੱਲੋਂ, ਲੇਕਿਨ ਉਹਦੇ ਵਿੱਚ ਭਗਾਠ ਉੱਗ ਪੈਂਦੇ ਨੇ। ਇਸੇ ਤਰ੍ਹਾਂ ਗੰਢੇ ਲਾਂਦਾ ਕਿਸਾਨ ਸਾਡਾ ਵਾਹੀਵਾਨ ਆਪਣੇ ਵੱਲੋਂ ਤੇ ਗੰਢੇ ਹੀ ਬੀਜਦਾ ਨਾ ਜੀ, ਲੇਕਿਨ ਅੱਲਾਹ ਪਾਕ ਸੱਚੇ ਸਾਹਿਬ ਦੇ ਹੁਕਮ ਨਾਲ ਹੀ ਫਿਰ ਪੌਦਾ ਉਗਣਾ ਹੁੰਦਾ ਨਾ ਜੀ ਗੰਢੇ ਦਾ। ਮਾਲੀ ਦਾ ਕੰਮ ਪਾਣੀ ਲਾਣਾ, ਭਰ ਭਰ ਮਸ਼ਕਾਂ ਲਾਵੇ, ਤੇ ਮਾਲਕ ਦਾ ਕੰਮ ਫਲ ਫੁੱਲ ਲਾਣਾ, ਲਾਵੇ ਜਾਂ ਨਾ ਲਾਵੇ। ਗੰਢੇ ਬੀਜੇ, ਕਣਕ ਬੀਜੀ, ਤੇ ਕਿਸਾਨ ਨੇ, ਵਾਹੀਵਾਨ ਨੇ ਆਪਣੀ ਪੂਰੀ ਡਿਊਟੀ ਵੀ ਦਿੱਤੀ, ਖਾਦਾਂ ਪਾਈਆਂ, ਜ਼ਹਿਰ ਪਾਸ਼ੀ ਕੀਤੀ, ਪਾਣੀ ਲਾਏ, ਲੇਕਿਨ ਹੁਕਮਰਾਨ ਅਸਲ ਜਿਹੜਾ ਅੱਲਾਹ ਪਾਕ ਸੱਚਾ ਸਾਹਿਬ, ਉਹਦੇ ਹੁਕਮ ਨਾਲ ਹੋਇਆ ਕਿ ਜੇ ਤੇ ਨਸੀਬ ਚੰਗੇ ਹੋਣ, ਜੇ ਰੱਬ ਰਾਜ਼ੀ ਹੋਵੇ ਤੇ ਸੋਹਣੇ ਝਾੜ ਤੇ ਸੋਹਣੀਆਂ ਫਸਲਾਂ ਹੋ ਜਾਂਦੀਆਂ ਨੇ। ਨਹੀਂ ਤੇ ਪਿਆਰਿਓ, ਗੰਢਿਆਂ ਵਿੱਚ ਗੰਢੇਲ ਉੱਗ ਪੈਂਦੇ ਨੇ। ਬਾਈਵਾ ਸਾਹਿਬ ਦੱਸਿਆ ਗੰਢੇਲਾਂ ਨਿਕਲ ਪੈਂਦੀਆਂ ਨੇ। ਉਹ ਭੂਕਾਂ ਉਹਨਾਂ ਦੀਆਂ, ਉਹਨਾਂ ਦੇ ਪੌਦੇ ਜਿਹੜੇ ਨੇ ਬਿਲਕੁਲ ਗੰਢਿਆਂ ਵਾਂਗਰ ਹੀ ਹੁੰਦੇ ਨੇ, ਲੇਕਿਨ ਥੱਲੇ ਪਿਆਜ਼ ਹੀ ਨਹੀਂ ਬਣਿਆ ਹੁੰਦਾ। ਇਹ ਵੀ ਅੱਲਾਹ ਪਾਕ ਦੇ ਪਿਆਰਿਓ ਕੰਮ ਨੇ ਨਾ। ਵੇਖੋ ਨਾ, ਇਹ ਜਿਹੜੇ ਸਾਡੇ ਭਰਾ ਕਈ ਅਸੀਂ ਵੇਖਦੇ ਹਾਂ, ਮਰਦ ਜਾਂ ਖਵਾਤੀਨ ਵਿਚਾਰੇ ਹੇਜੜੇ ਹੁੰਦੇ ਨੇ, ਖਵਾਜਾ ਸਰਾ ਵੀ ਅਸੀਂ ਉਹਨਾਂ ਨੂੰ ਆਖਦੇ ਹਾਂ। ਤੁਸੀਂ ਦੇਖੋ ਨਾ, ਬਜ਼ਾਹਰ ਉਹ ਪੂਰਾ ਇਨਸਾਨ ਹੁੰਦੇ ਨੇ, ਇਸ ਤਰ੍ਹਾਂ ਹੀ ਦੋ ਅੱਖਾਂ, ਕੰਨ, ਮੂੰਹ, ਕੋਈ ਕਮੀ ਨਹੀਂ ਹੁੰਦੀ, ਲੇਕਿਨ ਉਹ ਨਾ ਮੁਕੰਮਲ ਇਨਸਾਨ ਹੁੰਦੇ ਨੇ। ਮੁਕੰਮਲ ਚੂੰਕਿ ਉਹ ਨਹੀਂ ਹੁੰਦੇ ਤੇ ਫਿਰ ਉਹਨਾਂ ਨੂੰ ਅਸੀਂ ਹੇਜੜਾ ਆਖ ਦਿੰਦੇ ਆ। ਇਸੇ ਤਰ੍ਹਾਂ ਹੁਣ ਗੰਢਿਆਂ ਦੇ ਵਿੱਚ ਵੀ ਜੇ ਪੌਦੇ ਐਸੇ ਜਿਹੜੇ ਨਾ ਮੁਕੰਮਲ ਹੁੰਦੇ ਨੇ, ਉਹਨਾਂ ਦੇ ਥੱਲੇ ਪਿਆਜ਼ ਦੀ ਗੰਢ ਹੀ ਨਹੀਂ ਹੁੰਦੀ, ਗੰਢਾ ਥੱਲੇ ਹੁੰਦਾ ਹੀ ਨਹੀਂ, ਉਹਨਾਂ ਨੂੰ ਫਿਰ ਗੰਢੇਲਾ ਆਖਦੇ ਨੇ। ਯਾਨੀ ਅੱਲਾਹ ਪਾਕ ਦੇ ਹੁਕਮ ਤੋਂ ਬਗੈਰ ਕੋਈ ਵੀ ਤਖਲੀਕ ਜਿਹੜੀ ਹੈ ਨੇ ਜੀ, ਉਹ ਮੁਕੰਮਲ ਨਹੀਂ ਹੁੰਦੀ। ਅੱਲਾਹ ਜਿਵੇਂ ਚਾਹੇ ਉਸ ਤਰ੍ਹਾਂ ਕਰਦਾ। ਕਿਸਾਨ ਕੁਛ ਸੋਚਦਾ, ਇਨਸਾਨ ਵੀ, ਕਿਸਾਨ ਕੱਲਾ ਨਹੀਂ ਜੀ, ਅਸੀਂ ਜਿੰਨੇ ਇਨਸਾਨ ਆ ਅੱਲਾਹ ਪਾਕ ਦੇ, ਸਾਡੀ ਸੋਚ ਕੁਝ ਹੋਰ ਹੁੰਦੀ ਹੈ ਤੇ ਅੱਲਾਹ ਪਾਕ ਸੱਚੇ ਸਾਹਿਬ ਦੀ ਸੋਚ ਕੁਝ ਹੋਰ ਹੁੰਦੀ ਹੈ। ਅਸੀਂ ਤੇ ਆਪਣੇ ਮਨੋਂ ਜ਼ੋਰ ਲਾਉਂਦੇ ਆ ਨਾ ਜੀ, ਲੇਕਿਨ ਹੁੰਦਾ ਹੋਈ ਹੋਈ ਹੈ ਜੋ ਸਾਹਿਬ ਚਾਹੇ। ਇਸ ਗੱਲ ਦਾ ਇਸ ਅਖਾਣ ਵਿੱਚ ਸਾਨੂੰ ਦੱਸਿਆ ਗਿਆ ਹੈ। ਬਾਈਵਾ ਸਾਹਿਬ ਸ਼ਹੀਦ ਊਧਮ ਸਿੰਘ ਦੇ ਪਿੰਡ ਸਨਾਮ ਤੋਂ, ਇੰਡੀਆ ਤੋਂ ਇੱਕ ਭਾਈ ਯਸ਼ਪਾਲ ਸਹਿਗਲ ਜੀ, ਉਹਨਾਂ ਜਨਾਬ ਅਖਾਣ ਭੇਜਿਆ, ਪੀਠੀ ਪਾਈ ਚੰਗੀ ਤੇ ਕੁੜੀ ਖੜਾਈ ਮੰਦੀ,
ਹਾਂਜੀ, ਇਹਦਾ ਦੂਜੀ ਸ਼ਕਲ ਇੱਕ ਇਹ ਵੀ ਹੈ ਕਿ ਪਾਈ ਪਿੱਠੀ ਜੀ ਚੰਗੀ, ਪਾਈ ਆਂਦੇ ਹਨ 4 ਸੇਰ ਦਾਣਿਆਂ ਨੂੰ। ਅੱਛਾ 4 ਸੇਰ ਦਾਣਿਆਂ ਦਾਣੇ। ਨੂੰ ਪਾਈ ਆਂਦੇ ਨੇ ਭਾਈ, ਜਿਵੇਂ 2 ਸਿਰ ਨੂੰ ਵੱਟੀ ਜਾਂਦਾ। ਹਾਂਜੀ ਹਾਂਜੀ, 4 ਸੇਰ ਦਾ ਦੜੋਪਾ ਹੁੰਦਾ ਸੀ। ਜੀ ਜੀ। ਤੇ ਪਾਈ ਪੀਠੀ ਚੰਗੀ, ਪੀਠੀ ਯਾਨੀ ਚੱਕੀ 'ਚ ਪਾ ਕੇ ਪੀਣਾ। ਪੀਸਣਾ। ਹਾਂਜੀ, ਤੇ ਦਾਰੇ ਥੋੜੇ ਥੋੜੇ ਦਾਣੇ ਪਾਈਦੇ ਸਨ ਆਟਾ ਬਰੀਕ ਪੀਣ ਵਾਸਤੇ। ਵਾਹ ਵਾਹ ਜ਼ਿਆਦਾ ਪਾਓ ਤੇ ਫਿਰ ਦਲਜਾ ਨਿਕਲਦਾ ਹੈ। ਜੀ। ਹਾਂਜੀ, ਤੇ ਪਾਈ ਪੀਠੀ ਚੰਗੀ ਕਿ ਪਾਈ ਦਾਣੇ ਯਾਨੀ 4 ਕਿਲੋ ਦਾਣੇ ਪੀਣਾ ਏਡਾ ਔਖਾ ਕੰਮ ਨਹੀਂ ਜਿੱਡਾ ਕੁੜੀ ਨੂੰ ਖਿਡਾਉਣਾ ਔਖਾ ਕੰਮ ਹੈ। ਹਾਂਜੀ, ਇਸ ਵਾਸਤੇ ਵੀ ਇਹ ਨਿੱਕੇ ਉਮਰ ਦੀਆਂ ਕੁੜੀਆਂ ਮੂਮਨ ਰੋਈ ਜਾਣਗੀਆਂ, ਕਦੀ ਰਾਗ ਭੈਰਵੀ ਚ, ਕਦੀ ਮਾਲਗਾਉਂ ਚ, ਬੰਦਾ ਤਪਿਆ ਥਪਿਆ ਕਿ ਬਾਹਰੋਂ ਆਏ। ਹਾਂਜੀ, ਤੇ ਉਹ ਉਹਨੂੰ ਚੁਕਾ ਦੇਣ ਜਾਂ ਕੋਈ ਹੋਰ ਚੁੱਕੋ ਤੇ ਉਹ ਹਾਈਮਾਂ ਚੁੱਪ ਹੀ ਨਹੀਂ ਕਰਦੀਆਂ। ਉਹ ਇੱਕ ਬੰਦਾ ਸੀ ਨਾ, ਕੋਈ ਬਾਬੂ ਸੀ ਵਿਚਾਰਾ ਕਿਤੇ ਦਫ਼ਤਰ ਚ, ਤੇ ਉਹਨੇ ਦਫ਼ਤਰੋਂ ਖਪਿਆ ਤਪਿਆ ਅਫਸਰਾਂ ਦੇ ਦਾਬੇ ਧਾਸੇ ਖਾਂਦਿਆਂ ਖੁੰਦਿਆਂ ਯੈਸ ਸਰ ਕਹਿੰਦਿਆਂ, ਤੇ ਵਿਚਾਰੇ ਨੇ ਤਪਿਆ ਕਿਤੇ ਘਰ ਆਉਣਾ 5-6 ਵਜੇ ਤੋਂ ਆਉਂਦਿਆਂ ਨਾ ਉਹ ਬੀਬੀ ਨੇ ਉਹਨੂੰ ਨਾ ਕੁੜੀ ਚੁਕਾ ਦੇਣੀ ਭਈ ਆ ਕੁੜੀ ਚੁੱਕ ਹਾਂ ਤੇ ਇਹਨੂੰ ਜ਼ਰਾ ਖਡਾ। ਉਹਨੇ ਹੁਣ ਖਡਾਉਣ ਲੱਗਣਾ, ਉਹ ਕੁੜੀ ਨੇ ਉਸ ਨੇ ਰੋਈ ਜਾਣਾ, ਭੈੜਾ ਹਾਲ ਬਾਂਕੇ ਦਿਹਾੜੇ। ਉਹ ਬੰਦਾ ਬੜਾ ਤਪਿਆ, ਇੱਕ ਦਿਨ ਆਂਦਾ ਯਾ ਅੱਲਾ ਜਾਂ ਤੇ ਮੈਂ ਮਰ ਜਾ, ਤੇ ਇਹ ਹੀ ਸੀ ਉਹਦੇ ਮੂੰਹ 'ਚ, ਤੇ ਬੁੱਢੀ ਨੇ ਮਤੈਰ ਫੜ ਲਈ। ਆਂਦੀ ਹੈ ਤੇ ਯਾ ਉਹ ਵੇਖ ਕੇ ਮਤੈਰ ਲਵਾਂਦਾ ਯਾ ਵੀ ਮੈਂ ਹੀ ਮਰ ਜਾ। ਵਾਹ ਵਾਹ, ਡਰ ਜੂ ਗਿਆ ਵਿਚਾਰਾ। ਡਰ ਗਿਆ। ਤੇ ਉਹ ਮਤਲਬ ਇਹ ਕਿ ਦੱਸਿਆ ਗਿਆ ਵੀ ਇਹ ਕੁੜੀਆਂ ਨਿੱਕੇ ਹੁੰਦਿਆਂ ਜਿਹੜੇ ਨੇ ਕਈ ਬੜੇ ਹੀ ਤੁਸੀਂ ਸਮਝ ਲਓ ਵੀ ਇਸ ਤਰ੍ਹਾਂ ਦੇ ਬੱਚੇ ਹੁੰਦੇ ਨੇ ਵੀ ਚੁੱਪ ਹੀ ਨਹੀਂ ਕਰਦੇ। ਹਾਂਜੀ, ਤੇ ਹੁੰਦੀਆਂ ਤੇ ਨਫਸਿਆਤੀ ਗੁੰਝਲਾਂ ਨੇ ਨਾ ਜਿਹੜੀਆਂ ਸਾਡੇ ਵਿੱਚ, ਉਹੀ ਸਾਡੀ ਔਲਾਦ ਚ ਜਾਣੀਆਂ। ਔਰ ਉਹ ਫਿਰ ਵੱਖਰੇ ਵੱਖਰੇ ਰਾਗਾਂ ਚ ਗਵੇਂ ਰੋਈ ਜਾਣਾ, ਤੇ ਉਹ ਬੰਦੇ ਨੇ ਬੰਦਾ ਹਵਾਦਾਰ ਪੈ ਜਾਂਦਾ। ਇੱਕ ਬੰਦਾ ਹਫਿਆ ਤਪਿਆ ਹੁੰਦਾ ਦਫ਼ਤਰੋਂ, ਗਰਮੀ ਚ ਵੀ ਵਾਧਾ ਘਾਟਾ, ਤੇ ਉਹ ਫਿਰ ਇਸ ਵਾਸਤੇ ਕਿਹਾ ਵੀ ਪਾਈ ਪੀਠੀ ਚੰਗੀ ਤੇ ਕੁੜੀ ਖਿਡਾਈ ਮੰਦੀ। ਲਓ ਜੀ ਪਿਆਰਿਓ, ਸਾਡੇ ਭਾਈ ਯਸ਼ਪਾਲ ਸਹਿਗਲ ਹੋਰਾਂ ਬੜਾ ਹੀ ਖੂਬਸੂਰਤ ਅਖਾਣ ਭੇਜਿਆ, ਤੇ ਜਿੱਡਾ ਸੋਹਣਾ ਅਖਾਣ ਸੀ ਓਡੀ ਸੋਹਣੀ ਅੱਗੋਂ ਭਾਈਵਾ ਸਾਹਿਬ ਉਹਦੀ ਵੰਡ ਵੀ ਕੀਤੀ। ਅਖਾਣ ਇਹ ਸੀ, ਪਾਈ ਪੀਠੀ ਚੰਗੀ ਤੇ ਕੁੜੀ ਖਿਡਾਈ ਮੰਦੀ। ਯਾਨੀ ਕਿ ਭਾਈ ਬਾਈਵਾ ਸਾਹਿਬ ਦੱਸਿਆ ਕਿ ਜਿਵੇਂ ਸਾਡਾ ਪੁਰਾਣਾ ਜ਼ਮਾਨਾ ਸੀ ਨਾ ਜੀ, ਜਦੋਂ ਸਾਡੇ ਕਲਾਸਿਕ ਪੰਜਾਬ ਦੇ ਵਿੱਚ 5 ਕਿਲੋ ਵਜ਼ਨ ਹੁੰਦਾ ਸੀ, 5 ਉਦੋਂ ਕਿਲੋ ਤੇ ਹੁੰਦਾ ਹੀ ਨਹੀਂ ਸਨ, 5 ਸੇਰੀ ਜਿਹੜਾ ਵਜ਼ਨ ਹੁੰਦਾ ਸੀ ਨਾ ਜੀ, ਉਹਨੂੰ ਅਸੀਂ ਆਖਦੇ ਹਾਂ ਵੀ ਧੜੀ। ਤੇ ਇਸ ਤਰ੍ਹਾਂ 2 ਸਿਰ ਵਜ਼ਨ ਜਦੋਂ ਹੋਣਾ ਉਹਨੂੰ ਆਖਣਾ ਵੱਟੀ, ਤੇ ਪਾਈ ਆਖਦੇ ਸਨ 4 ਸਿਰ ਵਜ਼ਨ ਨੂੰ। 4 ਸਿਰ ਵਜ਼ਨ ਜਿਹੜਾ ਨਾ ਜੀ ਉਹਨੂੰ ਪਾਈ ਆਖਿਆ ਜਾਂਦਾ ਸੀ। ਇਹ ਪੈਮਾਨੇ ਸਨ ਵਜ਼ਨ ਦੇ। ਤੇ ਬਾਜਵਾ ਸਾਹਿਬ ਫਰਮਾਉਂਦੇ ਨੇ ਵੀ 4 ਸੇਰ ਜਾਂ 4 ਕਿਲੋ ਕਣਕ ਜਿਹੜੀ ਹੈ ਨਾ ਜੀ, ਉਹਨੂੰ ਚੱਕੀ 'ਚ ਪਾ ਕੇ ਪੀਣਾ। ਹਾਲਾਂ ਚੱਕੀ ਪੀਣਾ ਵੀ ਜਿਹੜਾ ਨਾ ਜੀ, ਉਹ ਕੋਈ ਐਡਾ ਸੌਖਾ ਕੰਮ ਨਹੀਂ ਹੁੰਦਾ। ਪੁਰਾਣੇ ਜ਼ਮਾਨਿਆਂ ਦੇ ਵਿੱਚ ਕੈਦੀਆਂ ਕੋਲੋਂ, ਜਿਨ੍ਹਾਂ ਨੂੰ ਬਾ ਮੁਸ਼ੱਕਤ ਕੈਦ ਦੀ ਸਜ਼ਾ ਦਿੱਤੀ ਜਾਂਦੀ ਸੀ, ਉਹਨਾਂ ਕੋਲੋਂ ਜੇਲ੍ਹ ਦੇ ਵਿੱਚ ਚੱਕੀ ਚਲਵਾਉਂਦੇ ਹੁੰਦੇ ਸਨ। ਚੱਕੀ ਪੀਣਾ ਵੀ ਬੜਾ ਔਖਾ ਕੰਮ ਹੈ। ਲੇਕਿਨ ਬਾਜਵਾ ਸਾਹਿਬ ਆਂਦੇ ਨੇ ਵੀ ਚੱਕੀ ਕਿਸੇ ਕੋਲੋਂ ਪਿਆ ਲਓ ਨਾ, 4 ਕਿਲੋ ਦਾਣੇ ਪਿਆ ਲਵੋ, ਉਹ ਸੌਖਾ ਕੰਮ ਹੈ। ਤੇ ਜੇ ਉਹਨੂੰ ਆਖੋ ਨਾ ਕਿ ਯਾਰ ਆ ਘੰਟਾ 2 ਘੰਟੇ ਜਰਾ ਕੁੜੀ ਨੂੰ ਤੇ ਪਰਚਾ, ਛੋਟੀ ਬੱਚੀ ਨੂੰ ਫੜ ਕੇ ਖੜਾ, ਇਹਨੂੰ ਚੁੱਪ ਕਰਾ, ਇਹ ਨਹੀਂ ਉਹਦੇ ਕੋਲੋਂ ਹੋ ਸਕਦਾ। ਉਹ ਹਾਲਾਂ ਬੜੇ ਮੁਸ਼ੱਕਤ ਵਾਲਾ ਕੰਮ ਹੈ 4 ਕਿਲੋ ਦਾਣੇ ਪੀਣੇ, ਲੇਕਿਨ ਉਹ ਸੌਖਾ ਲੱਗਣ ਲੱਗ ਪਵੇਗਾ। ਕੁੜੀ ਖਿਡਾਣੀ ਕਿਸੇ ਵੀ ਮਰਦ ਨੂੰ, ਕਿਸੇ ਵੀ ਬੰਦੇ ਨੂੰ ਔਖੀ ਜਾਪੇ ਦੀ। ਇਹਦੇ ਤੋਂ ਪਿਆਰਿਓ, ਇੱਕ ਤੇ ਇਹ ਵੀ ਸਾਨੂੰ ਪਤਾ ਲੱਗਦਾ ਹੈ ਕਿ ਸਾਡੀਆਂ ਖਵਾਤੀਨ ਦੀ ਜ਼ਿੰਦਗੀ ਜਿਹੜੀ ਹੈ, ਜਿਨ੍ਹਾਂ ਨੂੰ ਅਸੀਂ ਐਵੇਂ ਹੀ ਆਖ ਛੱਡਦੇ ਹਾਂ, ਤੂੰ ਕਰਨੀ ਕੀ ਆ ਸਾਰਾ ਦਿਨ, ਘਰ ਵਿਹਲੀ ਬਹਿ ਕੇ ਗੱਪਾਂ ਮਾਰ ਛੱਡਣੀ। ਸਾਹਿਬ, ਉਹ ਸਿਰਫ ਇੱਕ ਦਿਨ ਕਿਸੇ ਮਰਦ ਨੂੰ ਆਪਣੇ ਹੀ ਬਾਲ ਚੁੱਪ ਕਰਾਣੇ ਪੈ ਜਾਣ ਨਾ, ਕਿਸੇ ਬਗਾਨੇ ਦੇ ਨਹੀਂ, ਤੇ ਉਹਦੇ ਵੱਸ 'ਚ ਇਹ ਵੀ ਨਹੀਂ ਹੁੰਦਾ। ਉਹ ਆਪਣੇ ਬਾਲਾਂ ਨੂੰ ਸਿਰਫ ਚੁੱਪ ਨਹੀਂ ਕਰਾ ਸਕਦਾ, ਪਰਚਾ ਨਹੀਂ ਸਕਦਾ, ਉਹਨਾਂ ਨੂੰ ਖਿਡਾ ਨਹੀਂ ਸਕਦਾ। ਇਹ ਖਵਾਤੀਨ ਦੀਆਂ ਬਹੁਤ ਵੱਡੀਆਂ ਜ਼ਿੰਮੇਦਾਰੀਆਂ ਨੇ। ਐਵੇਂ ਤਾਂ ਨਹੀਂ ਨਾ ਅੱਲਾਹ ਪਾਕ ਸੱਚੇ ਸਾਹਿਬ ਨੇ ਮਾਂ ਦੇ ਪੈਰਾਂ ਥੱਲੇ ਜੰਨਤ ਰੱਖੀ। ਹੋਰ ਸਾਰੇ ਘਰ ਦੇ ਕੰਮ ਸ਼ਮ ਘਰੋਕੇ ਕਰਨ ਦੇ ਨਾਲ ਨਾਲ ਬਾਲਾਂ ਨੂੰ ਸਾਂਭਣਾ, ਖਿਡਾਉਣਾ, ਇਹ ਬਹੁਤ ਔਖਾ ਕੰਮ ਹੈ। ਇਹ ਇਸ ਅਖਾਣ 'ਚ ਦੱਸਿਆ ਗਿਆ। ਫਿਰ ਪਿਆਰਿਓ, ਇਹਦੇ 'ਚ ਇੱਕ ਹੋਰ ਗੱਲ ਦਾ ਵੀ ਸਾਨੂੰ ਮੱਤ ਤੇ ਅਕਲ ਦੱਸੀ ਗਈ ਹੈ। ਉਹ ਇਹ ਭਈ ਸਾਡੀਆਂ ਜਿਹੜੀਆਂ ਧੀਆਂ ਨੇ ਨਾ ਜੀ,
ਉਹਨਾਂ ਨੂੰ ਨਿਰਾ ਖੇਡਣ ਮੱਲਣ ਤੇ ਨਹੀਂ ਸਾਨੂੰ ਰੱਖਣਾ ਚਾਹੀਦਾ। ਉਹਨਾਂ ਕੋਲੋਂ ਘਰ ਦਾ ਹਰ ਕੰਮ ਕਰਵਾਉਣਾ ਚਾਹੀਦਾ, ਮੁਸ਼ੱਕਤ ਵਾਲੇ ਕੰਮ ਵੀ ਕਰਵਾਉਣੇ ਚਾਹੀਦੇ ਨੇ। ਵੇਖੋ ਨਾ, ਹਰ ਵੇਲੇ ਕੁੜੀ ਖੇਡਦੀ ਮੱਲਦੀ ਰਵੇ, ਇਹ ਨਹੀਂ ਚੰਗਾ ਲੱਗਦਾ। ਉਹਦੇ ਕੋਲੋਂ ਕੰਮ ਕਰਵਾਓ, ਉਹਦੇ ਕੋਲੋਂ ਕਣਕ ਪਿਆਓ, ਉਹਦੇ ਕੋਲੋਂ ਘਰ ਦੇ ਸਾਰੇ ਚੁੱਲ੍ਹਾ ਚੌਂਕਾ ਕਰਾਓ, ਕੱਲ ਨੂੰ ਉਹਦੇ ਕੰਮ ਆਉਂਦਾ ਹੈ। ਧੀਆਂ ਨੂੰ ਖੇਡਣ ਮੱਲਣ ਤੇ ਹੀ ਰੱਖਣਾ, ਉਹਨਾਂ ਨੂੰ ਈਜ਼ੀ ਘਰ ਛੱਡਣਾ, ਇਹ ਵੀ ਨਹੀਂ ਚੰਗੀ ਗੱਲ। ਉਹਨਾਂ ਨੂੰ ਸਿੱਖਿਆਕਾਰ ਬਣਾਉਣਾ ਚਾਹੀਦਾ, ਸੁਘੜ ਤੇ ਸਿਆਣਿਆਂ ਬਣਾਉਣਾ ਚਾਹੀਦਾ। ਉਹਨਾਂ ਕੋਲੋਂ ਘਰ ਦੇ ਸਾਰੇ ਕੰਮ ਕਰਵਾਉਣੇ ਚਾਹੀਦੇ ਨੇ, ਤਾਂ ਕਿ ਕੱਲ ਕਲਾਂ ਨੂੰ ਜਦੋਂ ਉਹਨਾਂ ਦੀ ਸ਼ਾਦੀ ਹੋ ਜਾਂਦੀ ਹੈ ਤੇ ਆਪਣੇ ਘਰ ਜਾ ਕੇ ਤੁਹਾਡੀ ਵੀ ਮਾਪਿਆਂ ਦੀ ਵੀ ਨੇਕ ਨਾਮੀ ਦਾ ਬਾਇਸ ਬਣਨ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ। रौनक हो जाऊं चट